ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਅਪਡੇਟ ਅਮਰੀਕਾ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ ਐਂਡਰਾਇਡ ਦੀ ਐਪ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ ਦੇ ਰਾਹੀਂ ਅਤੇ ਜਿਹੜੇ ਦੇਖ ਰਹੇ ਆ ਫੇਸਬੁੱਕ ਦੇ ਉੱਤੇ ਅਤੇ ਨਾਲ ਦੀ ਨਾਲ ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਸੁਣ ਰਹੇ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ ਅੱਜ ਜੁਲਾਈ ਦੀ 30 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਸੋਮਵਾਰ ਆ ਜੀ। ਸਰੋਤਿਓ ਵੱਖ-ਵੱਖ ਖਬਰਾਂ ਦੇ ਨਾਲ ਜਿਹੜੀ ਉਹ ਆਪਾਂ ਤੁਹਾਨੂੰ ਜਾਣਕਾਰੀ ਆ ਉਹ ਦੇਵਾਂਗੇ ਅਤੇ ਦੱਸਾਂਗੇ ਵੀ ਕੀ ਕੁਛ ਜਿਹੜਾ ਉਹ ਚੱਲ ਰਿਹਾ ਆ। ਅਤੇ ਸਭ ਤੋਂ ਪਹਿਲਾਂ ਜਿਹੜੀ ਆ ਹਰਜੋਤ ਸਿੰਘ ਜੀ ਸਾਡੇ ਸਪਾਂਸਰ ਸਹਿਯੋਗੀਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਾਰਿਆਂ ਤੱਕ ਪਹੁੰਚਾਉਣ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵੈਲ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਲ ਨੈਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸ ਦਾ ਪਰਿਵਾਰ ਫਰੈਜ਼ਨੋ, ਅਮਰਜੀਤ ਸਿੰਘ ਸਟਾਕਟਨ ਅਤੇ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰੋ ਨੰਬਰ 408 722 7698 ਦੇ ਉੱਤੇ ਜੀ। ਸਭ ਤੋਂ ਪਹਿਲੀ ਖਬਰ ਵੱਲ ਚੱਲੀਏ। ਜਿਹੜੀ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਗਾਂ ਲੱਗੀਆਂ ਆ ਉਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਆ ਹਾਹਾਕਾਰ ਮਚਾਈ ਹੋਈ ਆ। ਰੈਡਿੰਗ ਸ਼ਸਤਰ ਲੇਕ ਏਰੀਏ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਆ ਉਹ ਹੁਣ ਲਗਭਗ 80,000 ਏਕੜ 'ਚ ਫੈਲ ਚੁੱਕੀ ਹੈਗੀ ਆ। ਸਿਰਫ 5% ਦੇ ਕਰੀਬ ਹੀ ਕੰਟੇਨਡ ਹੈਗੀ ਆ। ਮੈਂਡੇਟੋਰੀ ਇਵੈਕੂਏਸ਼ਨ ਬਹੁਤ ਸਾਰੇ ਏਰੀਆ 'ਚ ਕਰ ਦਿੱਤੀ ਗਈ ਆ ਅਤੇ ਹੁਣ ਤੱਕ 6 ਲੋਕਾਂ ਦੀ ਜਿਹੜੀ ਮੌਤ ਹੋ ਚੁੱਕੀ ਆ। ਕੱਲ੍ਹ ਇੱਕ ਜਿਹੜਾ ਫਾਇਰ ਫਾਈਟਰ ਆ ਜਰਮੀ ਸਟੋਕ ਉਹਦੀ ਜਿਹੜੀ ਮੌਤ ਹੋਈ ਆ ਰੈਡਿੰਗ ਦੇ ਵਿੱਚ ਅਤੇ ਨਾਲ ਦੀ ਨਾਲ ਇੱਕ ਗ੍ਰੈਂਡ ਮਦਰ ਅਤੇ ਉਹਦੇ ਜਿਹੜੇ 2 ਗ੍ਰੈਂਡ ਕਿਡਸ ਸੀਗੇ ਉਹਨਾਂ ਦੀ ਮੌਤ ਹੋ ਗਈ। ਬਿਲਕੁਲ ਬਹੁਤ ਜ਼ਿਆਦਾ ਜਿਹੜਾ ਇਸ ਟਾਈਮ ਭਿਆਨਕ ਅੱਗਾਂ ਜਿਹੜੀਆਂ ਲੱਗੀਆਂ ਹੋਈਆਂ ਆ। ਇਸ ਟਾਈਮ ਕੈਲ ਫਾਇਰ ਦੇ ਮੁਤਾਬਕ ਤਕਰੀਬਨ 300 ਵੱਖ-ਵੱਖ ਛੋਟੀਆਂ ਅਤੇ ਵੱਡੀਆਂ ਜਿਹੜੀਆਂ ਅੱਗਾਂ ਆ ਪੂਰੇ ਕੈਲੀਫੋਰਨੀਆ ਦੇ ਵਿੱਚ ਲੱਗੀਆਂ ਹੋਈਆਂ ਆ। ਤਸਵੀਰਾਂ ਦੇਖ ਕੇ ਤਾਂ ਇੱਦਾਂ ਹੀ ਲੱਗਦਾ ਆ ਵੀ ਜਿੱਦਾਂ ਵਾਰ ਜ਼ੋਨ ਜਿਹੜਾ ਉਹ ਬਣਿਆ ਹੁੰਦਾ ਵੀ ਜਿੱਦਾਂ ਕਹਿ ਲਓ ਵੀ ਪਰਲੋ ਆਈ ਹੁੰਦੀ ਆ ਉੱਦਾਂ ਦਾ ਮਾਹੌਲ ਜਿਹੜਾ ਬਣਿਆ ਪਿਆ ਆ। ਸ਼ਾਸਤਾਈ ਜਿਹੜੀ ਕਾਊਂਟੀ ਦੇ ਥੋੜ੍ਹਾ ਜਿਹਾ ਥੱਲੇ ਜਿਹੜੀ ਮੈਂਡੋਸਿਨੋ ਲੇਕ ਕਾਊਂਟੀ ਹੈਗੀ ਆ ਉੱਥੇ ਵੀ ਮੈਂਡੇਟੋਰੀ ਇਵੈਕੂਏਸ਼ਨਜ਼ ਕਈ ਜਗ੍ਹਾ ਦੇ ਉੱਤੇ ਕੀਤੀਆਂ। ਉੱਥੇ 2 ਅੱਗਾਂ ਜਿਹੜੀਆਂ ਯੁਕਾਇਆ ਅਤੇ ਹੋਰ ਜਗ੍ਹਾ ਦੇ ਉੱਤੇ ਨਾਲ ਉੱਧਰਲੇ ਪਾਸੇ ਲੇਕ ਪੋਰਟ ਕਲੀਅਰ ਲੇਕ ਦੇ ਲਾਗੇ ਜਿਹੜੀਆਂ ਲੱਗੀਆਂ ਹੋਈਆਂ ਆ। ਸੋ ਉੱਥੋਂ ਵੀ ਲੋਕਾਂ ਨੂੰ ਰਾਤ ਨੂੰ ਜਿਹੜਾ ਆ ਕੱਢਿਆ ਗਿਆ। ਹੁਣ ਤੱਕ ਹਰਜੋਤ ਸਿੰਘ ਜੀ ਸ਼ਾਸਤਾ ਕਾਊਂਟੀ ਦੇ ਵਿੱਚ ਤਕਰੀਬਨ ਜਿਹੜੇ 40,000 ਜਿਹੜੇ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਆ। ਇਸੇ ਤਰੀਕੇ ਨਾਲ ਕਈ ਹਜ਼ਾਰ ਹੋਰ ਜਿਹੜੇ ਲੋਕ ਨੇ ਉਹਨਾਂ ਨੂੰ ਵੱਖ-ਵੱਖ ਹੋਰ ਕਾਊਂਟੀਆਂ 'ਚੋਂ ਹੋਰ ਸ਼ਹਿਰਾਂ 'ਚੋਂ ਜਿਹੜਾ ਆ ਉਹ ਕੱਢਿਆ ਗਿਆ ਆ। ਜਿਹੜੀ ਸ਼ਾਸਤਾ ਸਟਰੀਟ ਹਰਜੋਤ ਸਿੰਘ ਜੀ ਮਾਫੀ ਚਾਹੁੰਦਾ ਜਿਹੜੀ ਸ਼ਾਸਤਾ ਕਾਊਂਟੀ ਦੇ ਵਿੱਚ ਜਿਹੜੀ ਅੱਗ ਆ ਕਹਿੰਦੇ ਵੀ ਜਿੱਦਾਂ ਡੈਟਰੋਇਟ ਜਿਹੜਾ ਸ਼ਹਿਰ ਹੈਗਾ ਆ ਉਨੀ ਜਗ੍ਹਾ ਦੇ ਉੱਤੇ ਜਿਹੜੀ ਉਹ ਅੱਗ ਉਸ ਤੋਂ ਵੀ ਜ਼ਿਆਦਾ ਜਿਹੜੀ ਆ ਉਹ ਲੱਗੀ ਹੋਈ ਹੈਗੀ ਆ। ਜੇ ਸਿੰਪਲ ਜਿਹਾ ਦੱਸਦੇ ਜਾਈਏ 150 ਸਕੁਅਰ ਮਾਈਲ ਜਿਹੜਾ ਏਰੀਆ ਆ ਉਹ ਅੱਗ ਦੀ ਭੇਂਟ ਦੇ ਵਿੱਚ ਇਸ ਵੇਲੇ ਹੈਗਾ। 92,000 ਏਕੜ ਦੇ ਕਰੀਬ ਜਿਹੜੀ ਅੱਗ ਉਹ ਫੈਲੀ ਹੋਈ ਆ ਅਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫਾਇਰ ਫਾਈਟਰ ਆ ਉਹ ਇਸ ਅੱਗ ਨੂੰ ਫਾਈਟ ਕਰ ਰਹੇ ਆ। 747 ਜਿਹੜੇ ਲਾਰਜੈਸਟ ਪਲੇਨ ਹੈਗੇ ਆ, ਜਿਸ ਤਰ੍ਹਾਂ ਮੈਂ ਪਿਛਲੇ ਦਿਨ ਵੀ ਦੱਸਿਆ ਸੀ, ਜਿਹੜੇ 19,000 ਗੈਲਨ ਦੇ ਕਰੀਬ ਪਾਣੀ ਇੱਕੋ ਟਾਈਮ ਸਿੱਟ ਸਕਦੇ ਆ ਉਹਨਾਂ ਨੂੰ ਵਰਤਿਆ ਜਾ ਰਿਹਾ ਆ। ਬਹੁਤ ਸਾਰੇ ਜਿਹੜੇ ਫਾਇਰ ਫਾਈਟਰ ਆ ਉਹ 15-15 ਘੰਟੇ ਲਗਾਤਾਰ ਕੰਮ ਕਰ ਰਹੇ ਆ। ਦੇਖੋ ਜੇ ਆਪਾਂ ਕਿਤੇ ਆਮ ਆਫਿਸ ਜਾਂ ਹੋਰ ਕਿਤੇ ਕੰਮ ਕਰਨਾ ਹੋਵੇ ਨਾ ਸਾਡੀ ਬੱਸ ਹੋ ਜਾਂਦੀ ਆ 15 ਘੰਟੇ ਅਤੇ ਅੱਗ ਦੇ ਵਿੱਚ ਅਤੇ ਜਿੱਦਾਂ ਦੇ ਕੱਪੜੇ ਫਾਇਰ ਫਾਈਟਰ ਨੇ ਪਾਏ ਹੁੰਦੇ ਆ ਨਾ ਉਹ ਦੇਖ ਕੇ ਤਾਂ ਬੰਦਾ ਸੋਚਦਾ ਵੀ 15 ਘੰਟੇ ਲਗਾਤਾਰ ਇਹ ਕਿਸ ਤਰ੍ਹਾਂ ਕੰਮ ਕਰ ਸਕਦੇ ਹੈਗੇ ਆ ਜੀ। ਸੋ ਬਹੁਤ ਉਹ ਵੀ ਜਿਹੜੀ ਸਾਨੂੰ ਸਲਾਮ ਆ ਜਿਹੜੇ ਫਾਇਰ ਫਾਈਟਰ ਇੱਦਾਂ ਦੇ ਜਿਹੜੀ ਭਿਆਨਕ ਅੱਗ ਦੇ ਵਿੱਚ ਜਿਹੜੀ ਆ ਉਹਦੇ ਨਾਲ ਫਾਈਟ ਕਰ ਰਹੇ ਹੈਗੇ ਆ। ਬਿਲਕੁਲ ਹਰਜੋਤ ਸਿੰਘ ਜੀ ਜਿਹੜੀ ਕਾਰ ਫਾਇਰ ਸ਼ਾਸਤਾ ਕਾਊਂਟੀ 'ਚ ਲੱਗੀ ਆ ਉਹਦੇ ਵਿੱਚ 3,000 ਤੋਂ ਵੱਧ ਜਿਹੜੇ ਫਾਇਰ ਫਾਈਟਰ ਲੱਗੇ ਹੋਏ ਆ। ਸੋ ਤਕਰੀਬਨ ਜਿਹੜੀ 17% ਕੰਟੇਨਮੈਂਟ ਜਿਹੜੀ ਉਸ ਦੀ ਜਿਹੜੀ ਉਹ ਦੱਸੀ ਗਈ ਆ। ਪਿਛਲੀ
ਵੀਕਐਂਡ ਤੋਂ ਪਹਿਲਾਂ ਇਹ 5% ਕੰਟੇਨ ਸੀ। ਸੋ ਉਸ ਦੇ ਵਿੱਚ ਉਹਨਾਂ ਨੇ ਥੋੜ੍ਹਾ ਜਿਹਾ ਕਹਿ ਸਕਦੇ ਹਾਂ ਵੀ ਜਿਹੜਾ ਕਹਿ ਲਓ ਵੀ ਕੁਦਰਤ ਨੇ ਵੀ ਸਾਥ ਦਿੱਤਾ, ਕਿਉਂਕਿ ਜਦੋਂ ਹਵਾਵਾਂ ਦਾ ਰੁੱਖ ਕਿਹੜੇ ਪਾਸੇ ਨੂੰ ਹੋ ਜਾਣਾ ਆ ਉਹਦੇ ਚੱਲਦਿਆਂ ਜਿਹੜਾ ਫਿਰ ਕੁਛ ਨਹੀਂ ਕਿਹਾ ਜਾਂਦਾ ਵੀ ਅੱਗਾਂ ਕੰਟੇਨ ਕੀਤੀਆਂ ਜਾ ਸਕਣਗੀਆਂ ਜਾਂ ਨਹੀਂ ਕੰਟੇਨ ਹੋਣਗੀਆਂ, ਵੀ ਉਹਨਾਂ ਨੂੰ ਰੋਕਿਆ ਜਾ ਸਕਦਾ ਆ। ਸੋ ਹੁਣ ਤੱਕ ਹਰਜੋਤ ਸਿੰਘ ਜੀ ਤਕਰੀਬਨ 4.4 ਮਿਲੀਅਨ ਏਕੜ ਕਲੈਕਟਿਵਲੀ ਸਾਰੀਆਂ ਵਾਈਲਡ ਫਾਇਰਸ ਦੇ ਨਾਲ ਜਿਹੜਾ ਆ ਉਹ ਸੜ ਕੇ ਸਵਾਹ ਹੋ ਚੁੱਕਾ ਆ। ਦੈਟਸ ਲੋਟ ਆਫ ਏਰੀਆ। ਤੁਸੀਂ ਦੇਖੋ ਵੀ 4.4 ਮਿਲੀਅਨ ਏਕੜ, ਅਤੇ ਕਹਿੰਦੇ ਪਿਛਲੇ 10 ਸਾਲਾਂ ਦੀ ਐਵਰੇਜ ਨਾਲੋਂ 21% ਵੱਧ ਹੈਗਾ ਫੈਡਰਲ ਜਿਹੜੇ ਆંકੜਿਆਂ ਦੇ ਮੁਤਾਬਕ, ਜਿਹੜਾ ਆਲਰੇਡੀ ਜਿਹੜਾ ਇੰਨਾ ਕੁਛ ਸੜ ਚੁੱਕਾ ਆ। ਸੋ ਜਿੱਦਾਂ ਪਿਛਲੇ ਸਾਲ ਦੇ ਵਿੱਚ ਆਪਾਂ ਦੇਖਿਆ ਜੀ ਹਰਜੋਤ ਸਿੰਘ ਜੀ, ਜਿਹੜਾ ਸੈਂਟਾ ਰੋਜ਼ਾ ਆ ਬਿਲਕੁਲ ਹੀ ਇੱਕ ਹਿਸਾਬ ਦੇ ਨਾਲ ਤਬਾਹੀ ਦੇ ਕਗਾਰ ਦੇ ਉੱਤੇ ਆ ਗਿਆ ਸੀ। ਉਸ ਦਾ ਕਾਫੀ ਹਿੱਸਾ ਜਿਹੜਾ ਆ ਉਹ ਸੜ ਕੇ ਸਵਾਹ ਜਿਹੜਾ ਹੋ ਗਿਆ ਸੀਗਾ। 8000 ਦੇ ਕਰੀਬ ਜਿਹੜੀਆਂ ਸਟਰਕਚਰ ਉਦੋਂ ਸੜੀਆਂ ਸੀਗੀਆਂ ਤੇ 30 ਦੇ ਕਰੀਬ ਮੌਤਾਂ ਹੋਈਆਂ ਸੀਗੀਆਂ, ਤੇ ਪੂਰੀ ਤਰ੍ਹਾਂ ਜਿੱਦਾਂ ਆਪਾਂ ਵੀ ਦੇਖਣ ਗਏ ਸੀ ਇੱਦਾਂ ਲੱਗਦਾ ਸੀ ਵੀ ਜਿੱਦਾਂ ਤੁਸੀਂ ਪਤਾ ਨਹੀਂ ਕਿੱਥੇ ਪਹੁੰਚ ਗਏ ਹੈਗੇ ਆ ਜੀ। ਸੋ ਇਸ ਜਿਹੜੀ ਕਾਰ ਫਾਇਰ ਆ, ਜਿਸ ਤਰ੍ਹਾਂ ਤੁਸੀਂ ਦੱਸਿਆ, ਇਹਨੂੰ ਫਾਈਟ ਕਰਨ ਦੇ ਲਈ 3400 ਫਾਇਰ ਫਾਈਟਰਸ 36 ਘੰਟੇ ਕਹਿੰਦੇ ਰੋਟੇਟਿੰਗ ਜਿਹੜੀ ਸ਼ਿਫਟ ਆ ਉਹਦੇ ਚ ਕਰ ਰਿਹਾ ਕੰਮ, 36 ਘੰਟੇ ਲਗਾਤਾਰ, ਤੇ 17 ਹੈਲੀਕਾਪਟਰ ਤੇ 334 ਫਾਇਰ ਇੰਜਨ, 68 ਬਲਡੋਜ਼ਰ ਤੇ 59 ਦੇ ਕਰੀਬ ਜਿਹੜੇ ਫਾਇਰ ਕਰੂ ਆ ਉਹ ਇਹਦੇ ਤੇ ਕੰਮ ਕਰ ਰਹੇ ਹੈਗੇ ਆ। ਬਿਲਕੁਲ ਇਹੀ ਨਹੀਂ ਹਰਜੋਤ ਸਿੰਘ ਜੀ, ਤਕਰੀਬਨ 250 ਤੋਂ ਵੱਧ ਨੈਸ਼ਨਲ ਗਾਰਡ ਤੇ 100 ਤੋਂ ਵੱਧ ਜਿਹੜੇ ਪੁਲਿਸ ਅਫਸਰ ਆ ਉਹ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਸ਼ਾਸਤਾ ਕਾਊਂਟੀ ਦੇ ਵਿੱਚ ਹੀ ਉਹਨਾਂ ਨੇ ਲਾਏ ਹੋਏ ਆ ਲੋਕਾਂ ਨੂੰ ਇਵੈਕੂਏਟ ਜਿਹੜਾ ਕਰਨ ਦੇ ਲਈ। ਸੋ ਜਦੋਂ ਇਵੈਕੂਏਸ਼ਨ ਹੁੰਦੀ ਆ, ਪੁਲਿਸ ਵਾਲੇ, ਸ਼ੈਰਿਫ ਵਾਲੇ ਜਾਂ ਨੈਸ਼ਨਲ ਗਾਰਡ ਵਾਲੇ ਤੁਹਾਡੇ ਘਰਾਂ ਦੇ ਨਜ਼ਦੀਕ ਜਿਹੜੀਆਂ ਗਲੀਆਂ ਹੁੰਦੀਆਂ ਉਹਨਾਂ ਦੇ ਵਿੱਚ ਉਹ ਘੁੰਮਦੇ ਨੇ ਅਤੇ ਫਿਰ ਉਹ ਦੱਸਦੇ ਨੇ, ਦਰਵਾਜ਼ੇ ਵੀ ਖੜਕਾ ਕੇ ਜਿਹੜੇ ਲੋਕਾਂ ਨੂੰ ਘਰੋਂ ਉੱਥੋਂ ਨਿਕਲਣ ਦੇ ਲਈ ਕਹਿੰਦੇ। ਜਦੋਂ ਵੀ ਕਹਿੰਦੇ ਵੀ ਜੇ ਤੁਸੀਂ ਨਾਲ ਇੱਕ ਜਿਹੜੀ ਹਦਾਇਤ ਵੀ ਹੁੰਦੀ ਹੈ ਸਾਰਿਆਂ ਦੇ ਲਈ ਵੀ ਜੇ ਤੁਸੀਂ ਕਿਤੇ ਫਾਇਰ ਪ੍ਰੋਨ ਏਰੀਏ ਦੇ ਵਿੱਚ ਇੱਦਾਂ ਰਹਿੰਦੇ ਆ ਤਾਂ ਮੇਕ ਸ਼ੋਰ ਕਰੋ ਵੀ ਆਪਣੇ ਜਿਹੜੇ ਡਾਕੂਮੈਂਟਸ ਵਗੈਰਾ ਹੁੰਦੇ ਆ ਉਹ ਤੁਸੀਂ ਜ਼ਰੂਰ ਆਪਣੇ ਜਿਹੜੇ ਆ ਨਾਲ ਪਹਿਲੋਂ ਹੀ ਜਿਹੜੇ ਇੱਕ ਹਿਸਾਬ ਦੇ ਨਾਲ ਨਾ ਪੈਕ ਕਰਕੇ ਇੱਕ ਅਜਿਹੇ ਬੈਗ ਜਿਹਾ ਬਣਾ ਕੇ ਰੱਖਿਆ ਹੋਣਾ ਚਾਹੀਦਾ ਵੀ ਜੇ ਕਿਤੇ ਰੱਬ ਨਾ ਕਰੇ ਇਵੈਕੂਏਸ਼ਨ ਕਰਨੀ ਵੀ ਪਵੇ ਤਾਂ ਜਲਦੀ ਜਿਹੜੇ ਉਹ ਡਾਕੂਮੈਂਟਸ ਜਿਹੜੇ ਉਹਨਾਂ ਨੂੰ ਇਕੱਠਿਆਂ ਉਹ ਬੈਗ ਨੂੰ ਜਿਹੜਾ ਲੈ ਕੇ ਉੱਥੋਂ ਨਿਕਲ ਜਾਣਾ ਚਾਹੀਦਾ ਹੁੰਦਾ ਆ। ਸੋ ਬਹੁਤ ਜਿਹੜੀਆਂ ਚੀਜ਼ਾਂ ਰੱਖਣ ਦੇ ਦੇਖਣੀਆਂ ਹੁੰਦੀਆਂ। ਕਈ ਜਗ੍ਹਾ ਤੋਂ ਹਰਜੋਤ ਸਿੰਘ ਜੀ ਤਸਵੀਰਾਂ ਆ ਰਹੀਆਂ ਸੀ, ਕਈ ਨਹੀਂ ਜਾਣਾ ਚਾਹੁੰਦੇ, ਨਹੀਂ ਛੱਡਦੇ, ਨਹੀਂ ਅੜੀਅਲ ਹੁੰਦੇ ਆ। ਇੱਕ ਬੰਦੇ ਨੂੰ ਮੈਂ ਦੇਖ ਰਿਹਾ ਸੀ, ਉਹਨੇ ਆਪਣਾ ਜਿਹੜਾ ਹੋਜ਼ ਵਾਲਾ ਸਿਸਟਮ ਆ ਉਹਨੇ ਛੱਤ ਦੇ ਉੱਤੇ ਲਾਤਾ, ਉਹ ਆਲੇ ਦੁਆਲੇ ਉਹ ਪੂਰਾ ਜਿਹੜੇ ਹੋਜ਼ ਆ ਪਾਣੀ ਉਹ ਪੂਰਾ ਛਿੜਕਾਅ ਕਰ ਰਿਹਾ ਸੀ। ਇਹ ਵੀ ਚੀਜ਼ ਹੋ ਜਾਂਦੀ ਹਰਜੋਤ ਸਿੰਘ ਜੀ ਇਹੋ ਜਿਹੇ ਮੌਕਿਆਂ ਦੇ ਉੱਤੇ। ਕੀ ਹੁੰਦਾ ਆ ਵੀ ਬਿਜਲੀ ਬੰਦ ਕਰ ਦਿੰਦੇ ਨੇ, ਪਾਵਰ ਆਊਟੇਜ ਜਿਹੜੀ ਆ ਉਹਨਾਂ ਨੂੰ ਉਹ ਜਿਹੜੀ ਆ ਪ੍ਰੀਕਾਸ਼ਨ ਦੇ ਤੌਰ ਤੇ ਉੱਤੇ, ਇਹਤਿਆਤ ਦੇ ਤੌਰ ਤੇ ਉੱਤੇ ਬਿਜਲੀ ਜਿਹੜੀ ਆ ਉਹ ਬੰਦ ਕਰਨੀ ਪੈਂਦੀ ਆ। ਸੋ ਬਹੁਤ ਕੁਛ ਜਿਹੜਾ ਆ ਉਦੋਂ ਪ੍ਰੋਬਲਮ ਆਉਂਦੀ ਆ। ਸਭ ਤੋਂ ਜਿਹੜਾ ਮਾੜਾ ਮੈਂ ਕਹਿੰਦਾ ਵੀ ਜਾਨਵਰਾਂ ਦੇ ਨਾਲ ਹੁੰਦਾ ਆ, ਜਿਨ੍ਹਾਂ ਨੂੰ ਵਿਚਾਰਿਆਂ ਨੂੰ ਕਈ ਵਾਰੀ ਕਿਸੇ ਪਾਸੇ ਨੂੰ ਵੀ ਰਾਹ ਨਹੀਂ ਲੱਗਦਾ। ਕਈਆਂ ਦੇ ਜਿਹੜੇ ਪੈਟਸ ਵੀ ਹੁੰਦੇ ਆ ਉਹ ਕਹਿੰਦੇ ਵੀ ਜੇ ਹੋਟਲ ਮੋਟਲ ਦੇ ਵਿੱਚ ਵੀ ਜਾਂਦੇ ਆ ਤਾਂ ਉੱਥੇ ਉਹਨਾਂ ਨੂੰ ਕਈ ਵਾਰੀ ਅਲਾਓ ਨਹੀਂ ਕਰਦੇ ਜਿਹੜੇ ਪੈਟਸ ਆ ਉਹਨਾਂ ਦੇ ਅੰਦਰ ਰੱਖਣ ਦੇ ਲਈ। ਉਹਨਾਂ ਦੇ ਨਾਲ ਜਿਹੜਾ ਬਹੁਤ ਵੱਡੀ ਕਿ ਮੈਂ ਇਹਨਾਂ ਵੀ ਸਮੱਸਿਆ ਉਹਨਾਂ ਵਿਚਾਰਿਆਂ ਜਾਨਵਰਾਂ ਨੂੰ, ਬੇਜ਼ੁਬਾਨਾਂ ਨੂੰ ਝੱਲਣੀ ਪੈਂਦੀ ਹੈ ਨਾਲ। ਸਭ ਤੋਂ ਜਿਹੜੀ ਦੁੱਖ ਵਾਲੀ ਗੱਲ ਉਦੋਂ ਹੋਈ ਜਦੋਂ ਇੱਕ ਗ੍ਰੈਂਡ ਮਦਰ ਆਪਣੇ 2 ਬੱਚਿਆਂ ਦੇ ਨਾਲ ਘਰ ਦੇ ਵਿੱਚ ਸੀ ਤੇ ਕਹਿੰਦੇ ਵੀ ਉਹਦਾ ਹਸਬੈਂਡ ਜਿਹੜਾ ਕੁਛ ਲੈਣ ਗਿਆ ਸਮਾਨ, ਉਹਨੇ ਸੋਚਿਆ ਕਹਿੰਦਾ ਵੀ ਇਹ ਤਾਂ ਅੱਗ ਇੱਧਰ ਆਏ ਨਹੀਂ ਸਕਦੀ, ਤਾਂ ਕਹਿੰਦਾ ਮੈਨੂੰ 15-20 ਮਿੰਟ ਬਾਅਦ ਹੀ ਕਾਲ ਆ ਗਈ ਵੀ ਅੱਗ ਬਹੁਤ ਲਾਗੇ ਹੈਗੀ ਆ, ਤੇ ਕਹਿੰਦਾ ਮੈਨੂੰ ਤੋਂ ਵਾਪਸ ਜਾਣ ਨੂੰ ਰਸਤਾ ਹੀ ਨਹੀਂ ਸੀ, ਸਾਰਾ ਜਿੱਦਾਂ ਬਲੌਕ ਕਰ ਦਿੱਤਾ ਗਿਆ ਸੀ। ਤੇ ਉਹ ਕੰਬਲ ਲੈ ਕੇ ਕਹਿੰਦਾ ਗਿੱਲੇ ਜਿਹੜੇ ਲੰਮੇ ਪੈ ਗਏ, ਪਰ ਉਹਦੇ ਵਿੱਚ ਜਿਹੜੇ ਆ ਝੁਲਸ ਗਏ ਹੈਗੇ ਆ। ਸੋ ਇਹ ਅੱਗ ਜਿਹੜੀ ਆ ਇਹਦਾ ਅਸਰ ਪੰਜਾਬੀ ਰੇਡੀਓ USA ਦੀ ਟੀਮ ਮੈਂਬਰ ਤੇ ਵੀ ਹੋਇਆ। ਸਾਰੇ ਸਰੋਤਿਆਂ ਨੂੰ ਪਤਾ ਵੀ ਗੁਰਸਿਮਰਨ ਸਿੰਘ ਸਾਡੇ ਬਹੁਤ ਵਧੀਆ ਜਿਹੜੇ ਰੇਡੀਓ ਹੋਸਟ ਆ, ਉਹਨਾਂ ਦੇ ਪੇਰੈਂਟਸ ਵੀ ਕਲੀਅਰ ਲੇਕ ਏਰੀਏ ਦੇ ਵਿੱਚ ਰਹਿੰਦੇ, ਉੱਥੇ ਉਹਨਾਂ ਦਾ ਬਿਜ਼ਨਸ ਆ ਤੇ ਘਰ ਆ। ਸੋ ਰਾਤੀ ਉਹ ਆਪਣੇ ਮਦਰ ਨੂੰ ਉੱਥੋਂ ਜਾ ਕੇ ਲੈ ਕੇ ਆਏ, ਉਹ ਵੀ ਕਿਉਂਕਿ ਉੱਥੇ ਵੀ ਇਵੈਕੂਏਸ਼ਨ ਹੋ ਗਈ ਸੀਗੀ। ਬਿਲਕੁਲ। ਸੋ ਇਹ ਅੱਜ ਕੱਲ੍ਹ ਦੇਖੋ, ਅੱਜ ਤੋਂ ਕੁਛ ਸਾਲ ਪਹਿਲਾਂ ਇੱਦਾਂ ਦੀਆਂ ਚੀਜ਼ਾਂ ਬਹੁਤ ਘੱਟ ਸੀ, ਪਰ ਇਹ ਅੱਗਾਂ ਬਹੁਤ ਜ਼ਿਆਦੀਆਂ ਜਿਹੜੀਆਂ ਆ ਉਹ ਹੁਣ ਲੱਗ ਰਹੀਆਂ ਆ। ਕਈ ਲੋਕ ਤਾਂ ਜਿਹੜੇ ਸਵਾਲ ਵੀ ਚੁੱਕਦੇ ਨੇ ਵੀ ਪਤਾ ਨਹੀਂ ਕੌਣ ਜਿਹੜਾ ਆ ਇਹ ਕੁਦਰਤੀ ਤੌਰ ਦੇ ਉੱਤੇ ਲੱਗਦੀਆਂ ਜਾਂ ਕੋਈ ਆਰਸਨਿਸਟ ਆ ਇਹ ਕੰਮ ਕਰੀ ਜਾਂਦਾ ਹੈ। LA ਦੇ ਸਾਈਡ 'ਤੇ ਜਿਹੜੀ ਹਰਜੋਤ ਸਿੰਘ ਜੀ ਜਿਹੜੀ ਕਹਿੰਦੇ ਅੱਗ ਲੱਗੀ ਸੀ, ਉਸ ਦੇ ਵਿੱਚ ਇੱਕ ਬੰਦੇ ਨੂੰ ਫੜਿਆ ਗਿਆ ਆ ਜਿਸ ਨੇ ਅੱਗ ਜਿਹੜੀ ਆ ਉਹ ਸ਼ੁਰੂ ਕੀਤੀ ਸੀਗੀ।
ਸੋ ਇੱਦਾਂ ਦੇ ਵੀ ਕਈ ਜਿਹੜੇ ਮੂਰਖ ਲੋਕ ਦੁਨੀਆ ਦੇ ਉੱਤੇ ਤੁਰੇ ਫਿਰਦੇ ਨੇ ਜਿਹੜੇ ਜਾਣਬੁੱਝ ਕੇ ਇੱਦਾਂ ਅੱਗਾਂ ਲਾ ਦਿੰਦੇ ਆ ਵੀ ਇਸ ਟਾਈਮ ਤਾਂ ਇਹ ਬਰੂਦ ਬਣਿਆ ਪਿਆ ਹਰ ਇੱਕ ਚੀਜ਼ ਜਿਹੜੀ, ਕਿਉਂਕਿ ਜਿੰਨਾ ਸੋਕਾ ਜੇ ਇੱਕ ਹਿਸਾਬ ਦੇ ਨਾਲ ਸੁੱਕਿਆ ਪਿਆ ਹੈ ਸਾਰਾ ਕੁਝ ਸਮਾਨ, ਅਤੇ ਤੀਲੀ ਲਾਉਣ ਦੀ ਗੱਲ ਆ ਅਤੇ ਨਾਲ ਦੇ ਨਾਲ ਹੀ ਅੱਗਾਂ ਜਿਹੜੀਆਂ ਫੈਲ ਜਾਂਦੀਆਂ। ਸਾਰਿਆਂ ਨੂੰ ਇਹ ਵੀ ਆਪਾਂ ਹਦਾਇਤਾਂ ਕਰਦੇ ਆਪਣੇ ਬੈਕਯਾਰਡ ਵਗੈਰਾ ਜਿਹੜੇ ਉਹ ਪ੍ਰੋਪਰਲੀ ਜਿਹੜੇ ਆ ਉਹ ਜਿਹੜੇ ਟ੍ਰਿਮ ਕਰਕੇ ਰੱਖੋ, ਸਾਰਾ ਕੁਛ ਜਿਹੜਾ ਉਹ ਠੀਕ ਠਾਕ ਰੱਖੋ। ਪਾਣੀ ਪੂਣੀ ਜੇ ਅਜੇ ਨਹੀਂ ਕਹਿੰਦੇ ਤਾਂ ਪਾਣੀ ਪੂਣੀ ਲਾਇਆ ਵੀ ਕਰੋ ਮਾੜਾ ਮੋਟਾ, ਸੋ ਉਹਦੇ ਨਾਲ ਖਾਸ ਕਰਕੇ ਜਿਹੜੇ ਫਾਇਰ ਵਾਲੇ ਏਰੀਏ ਹੈਗੇ ਆ, ਲਾਸ ਐਂਜਲਸ ਏਰੀਆ ਜਾਂ ਇੱਧਰ ਫ੍ਰੈਜ਼ਨੋ ਸਾਈਡ ਦੇ ਸੈਂਟਰ 99 ਦੇ ਉੱਤੇ ਤੁਸੀਂ ਕਿਤੇ ਵੀ ਜਿਹੜਾ ਉਹ ਕਹਿ ਸਕਦੇ ਆ। ਸੋ 7 ਲੋਕ ਹਜੇ ਤੱਕ ਵੀ ਮਿਸਿੰਗ ਹੈਗੇ ਆ। 6 ਦੀ ਹੁਣ ਤੱਕ ਜਿਹੜੀ ਆ ਮੌਤ ਹੋ ਚੁੱਕੀ ਆ, ਜਿਨ੍ਹਾਂ ਦੇ ਵਿੱਚੋਂ 2 ਜਿਹੜੇ ਆ ਫਾਇਰ ਫਾਈਟਰ ਹੈਗੇ ਆ। ਹਮੇਸ਼ਾ ਦੀ ਤਰ੍ਹਾਂ ਜ਼ਰੂਰ ਆਪਾਂ ਸਾਰਿਆਂ ਨੂੰ ਬੇਨਤੀ ਕਰਦੇ ਹੁੰਦੇ ਆ ਵੀ ਜਿਹੜੇ ਏਰੀਏ 'ਚ ਰਹਿੰਦੇ ਆ ਆਪਣੇ ਲਾਗੇ ਛਾਗੇ ਦੇ ਜਿੰਨੇ ਵੀ ਫਾਇਰ ਫਾਈਟਰ ਆ ਉਹਨਾਂ ਦਾ ਘੱਟੋ ਘੱਟ ਜਿਹੜਾ ਆ ਥੈਂਕ ਯੂ ਕਰਨ ਜ਼ਰੂਰ ਤੁਸੀਂ ਜਾਇਆ ਕਰੋ। ਕੁਛ ਨਾ ਕੁਛ ਨਾਲ ਖਾਣ ਪੀਣ ਦਾ ਸਮਾਨ ਲੈ ਗਏ ਅਤੇ ਘੱਟੋ ਘੱਟ ਉਹਨਾਂ ਦੀ ਐਪਰੀਸ਼ੀਏਸ਼ਨ ਹੁੰਦੀ ਆ। ਆਪਾਂ ਕਿਸ ਤਰ੍ਹਾਂ ਦੱਸਿਆ ਵੀ ਉਹ ਕਿੰਨੇ ਘੰਟੇ ਜਿਹੜੀ ਆ ਲਗਾਤਾਰ ਡਿਊਟੀ ਕਰ ਰਹੇ 36 ਘੰਟੇ ਦੀ ਸ਼ਿਫਟਾਂ ਜਿਹੜੀਆਂ ਉਹ ਲਾ ਰਹੇ ਨੇ। ਬਾਕੀ ਆਪਣੇ ਸਾਰੇ ਜਿੰਨੇ ਵੀ ਵੀਰ ਹੈਗੇ ਨੇ ਜਿਹੜੇ ਸੇਵਾ ਵਾਲੇ ਪਾਸੇ ਨੂੰ ਹੁੰਦੇ ਆ, ਉਹ ਵੀ ਇੱਕ ਵਾਰੀ ਜਦੋਂ ਤੱਕ ਕਾਬੂ ਆ ਜਾਂਦੀ ਹੈ, ਜੇ ਸ਼ੈਲਟਰ ਦੀ ਕਿਸੇ ਨੂੰ ਜ਼ਰੂਰਤ ਹੋਵੇ ਉਸ ਦੇ ਲਈ ਵੀ ਜਿਹੜੇ ਪ੍ਰਬੰਧ, ਜਿੱਦਾਂ ਹਰ ਸਾਲ ਜਾਂ ਹਰ ਵਾਰੀ ਜਦੋਂ ਵੀ ਕੋਈ ਆਫਤ ਆਉਂਦੀ ਹੈ ਤਾਂ ਆਪਣੇ ਜਿਹੜੀ ਕੌਮ ਆ ਉਹ ਅੱਗੇ ਹੋ ਕੇ ਆਉਂਦੀ ਆ, ਤਾਂ ਜ਼ਰੂਰ ਤੁਸੀਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪਾਓ, ਤੁਸੀਂ ਸਾਨੂੰ ਦੱਸੋ, ਆਪਾਂ ਜਿਹੜਾ ਅੱਗੋਂ ਅਨਾਊਂਸ ਕਰਾਂਗੇ ਤਾਂ ਜੋ ਜੇ ਕਿਸੇ ਨੂੰ ਕੋਈ ਸ਼ੈਲਟਰ ਦੀ ਜ਼ਰੂਰਤ ਆ, ਕਿਸੇ ਦੀ ਪਾਣੀ ਦੀ ਮਦਦ ਕਰ ਸਕਦੇ ਹੋ, ਜਿੱਦਾਂ ਵੀ ਕਿਸੇ ਵੀ ਤਰੀਕੇ ਦੀ ਜਿਹੜੀ ਮਦਦ ਕਿਸੇ ਦੀ ਵੀ ਹੋ ਸਕਦੀ ਆ, ਤਾਂ ਜ਼ਰੂਰ ਪਲੀਜ਼ ਜਿਹੜੇ ਜੀ ਸੰਪਰਕ ਕਰੋ, ਆਪਣੇ ਮੀਡੀਆ ਦੇ ਉੱਤੇ ਪਾਓ, ਸਾਡੇ ਨਾਲ ਜਿਹੜਾ ਸੰਪਰਕ ਕਰੋ ਤਾਂ ਜੋ ਅੱਗੇ ਤੋਂ ਅੱਗੇ ਜਿਹੜੀ ਆਪਾਂ ਇਸ ਮਦਦ ਦੀ ਜਿਹੜੀ ਗੱਲ ਆ ਉਸ ਨੂੰ ਦੱਸ ਸਕੀਏ। ਜੀ ਬਿਲਕੁਲ। ਸੋ ਜਿਹੜੀ ਫਰਗੂਸਨ ਫਾਇਰ ਮੈਰੀਪੋਸਾ ਕਾਉਂਟੀ 'ਚ ਆ, ਉਹਨਾਂ 53,646 ਏਕੜ ਜਿਹੜੀ ਹੁਣ ਤੱਕ ਬਰਨ ਕਰ ਚੁੱਕੀ ਹੈਗੀ ਆ। 30% ਸਿਰਫ ਜਿਹੜੀ ਉਹ ਕੰਟੇਨਡ ਹੈਗੀ ਆ। ਅਤੇ ਕਹਿੰਦੇ ਜਿਹੜੇ ਸੈਂਟਰਲ ਵੈਲੀ ਦੇ ਵਿੱਚ ਜਿਹੜੇ ਬਹੁਤ ਸਾਰੇ ਏਰੀਏਜ਼ ਹੈਗੇ ਆ ਪੂਰੀ ਤਰ੍ਹਾਂ ਉਹ ਕਾਲੇ ਹੋਏ ਪਏ ਹੈਗੇ ਆ। 100 ਮੀਲ ਦੂਰ ਇਹ ਜਿਹੜੀ ਆ ਫਾਇਰ ਤੋਂ ਇੰਨਾ ਜਿਹੜਾ ਇਹਦਾ ਅਸਰ ਦੇਖਿਆ ਜਾ ਸਕਦਾ ਹੈਗਾ। ਅਤੇ ਰੈਂਚ ਅਤੇ ਰਿਵਰ ਫਾਇਰਸ ਮੈਂਡਸੂਨੀ ਕਾਉਂਟੀ 'ਚ ਜਿਹੜੇ ਹੈਗੇ ਆ ਉਹਨਾਂ ਨੇ ਲਗਭਗ 24,000 ਏਕੜ ਜਿਹੜੀ ਅੱਗ ਦੀ ਭੇਂਟ ਚੜ੍ਹ ਗਏ ਹੈਗੇ ਆ। ਕ੍ਰੈਸਟਨ ਫਾਇਰ ਜਿਹੜੀ ਸੈਨ ਬਰਨਾਰਡੋ ਦੇ ਵਿੱਚ ਹੈਗੀ ਆ, ਉੱਥੇ 13,130 ਏਕੜ ਜਿਹੜੇ ਆ ਹੁਣ ਤੱਕ ਅੱਗ ਦੀ ਭੇਟ ਚੜ੍ਹ ਚੁੱਕੇ ਆ ਅਤੇ 29% ਸਿਰਫ ਕੰਟੇਨਡ ਹੈਗੇ ਆ। ਸਟੇਟ ਦੇ ਜਿੰਨੇ ਵੀ ਲੀਡਰ ਹੈਗੇ ਆ ਗਵਰਨਮੈਂਟ ਦੇ ਵਿੱਚ, ਉਹਨਾਂ ਨੇ ਸਾਰੇ ਇਕੱਠੇ ਹੋ ਕੇ ਇੱਕ ਐਮਰਜੈਂਸੀ ਮੀਟਿੰਗ ਸੱਦੀ ਹੋਈ ਆ। 17 ਬਹੁਤ ਵੱਡੀਆਂ ਅੱਗਾਂ ਜਿਹੜੀਆਂ ਕੈਲੀਫੋਰਨੀਆ 'ਚ ਇਸ ਵੇਲੇ ਲੱਗੀਆਂ ਹੋਈਆਂ ਆ। 12,000 ਫਾਇਰ ਫਾਈਟਰ ਆ ਪੂਰੀ ਸਟੇਟ ਦੇ ਵਿੱਚ ਜਿਹੜੇ ਆ ਫਾਈਟ ਕਰ ਰਹੇ ਹੈਗੇ ਅੱਗਾਂ ਨੂੰ। ਜੀ ਆ, ਸੋ ਇਸ ਟਾਈਮ ਬਿਲਕੁਲ ਹਰਜੋਤ ਸਿੰਘ ਜੀ ਕਾਫੀ ਹਾਲਾਤ ਜਿਹੜੇ ਆ ਇੱਦਾਂ ਨਾਜ਼ੁਕ ਬਣੇ ਪਏ ਆ। ਆਪਾਂ ਜਿੱਥੇ ਰਹਿੰਦੇ ਆਪਣੇ ਆਲੇ ਦੁਆਲੇ ਇੱਦਾਂ ਪਤਾ ਨਹੀਂ ਲੱਗਦਾ ਵੀ ਇੰਨਾ ਕੁਛ ਜਿਹੜਾ ਹੋ ਰਿਹਾ, ਕਿਉਂਕਿ ਕੈਲੀਫੋਰਨੀਆ ਹੈ ਵੀ ਬਹੁਤ ਵੱਡਾ, ਅਤੇ ਇਹਦੇ ਨਾਲ ਇਕੱਲਾ ਇਹੀ ਨਹੀਂ, ਹੋਰ ਜਿਹੜੇ ਪੂਰੇ ਜਨ ਜੀਵਨ ਦੇ ਉੱਤੇ ਉਹਦੇ ਇਰਦ ਗਿਰਦ ਲੋਕਾਂ ਦੇ ਜਿਹੜਾ ਉਹ ਵੀ ਜਿਹੜਾ ਹੁੰਦਾ ਆ ਪ੍ਰਭਾਵ ਪੈਂਦਾ ਆ। ਦੇਖੋ ਜ਼ਰੂਰੀ ਨਹੀਂ ਹੁੰਦਾ ਇਵੈਕੂਏਸ਼ਨ ਜਿਹੜੀ ਅੱਗ ਪਹੁੰਚਣ 'ਤੇ ਹੀ ਉਹਨਾਂ ਨੇ ਕਰਨੀ ਹੁੰਦੀ ਆ, ਕਿਉਂਕਿ ਉੱਥੇ ਧੂੰਆਂ ਇੰਨਾ ਜ਼ਿਆਦਾ ਹੋ ਜਾਂਦਾ ਵੀ ਸਾਹ ਲੈਣਾ ਔਖਾ ਹੋ ਜਾਂਦਾ ਆ। ਇਸ ਦੇ ਚੱਲਦਿਆਂ ਵੀ ਇਵੈਕੂਏਸ਼ਨ ਕਰ ਦਿੱਤੇ ਜਾਂਦੇ ਆ। ਐਸ਼ ਜਿੱਦਾਂ ਡਿੱਗ ਰਹੀ ਹੁੰਦੀ ਆ ਵੀ ਉੱਤੋਂ ਸਵਾਹ ਡਿੱਗਦੀ ਆ, ਉਹਦੇ ਚੱਲਦਿਆਂ ਵੀ ਜਿਹੜਾ ਉਹ ਇਵੈਕੂਏਸ਼ਨ ਦੇ ਆਰਡਰ ਜਿਹੜੇ ਉਹ ਕਰ ਦਿੱਤੇ ਜਾਂਦੇ ਆ। ਇਹ ਸਭ ਤੋਂ ਪਹਿਲਾਂ ਜਦੋਂ ਇਹ ਸਰਕਾਰਾਂ ਨੇ ਜਾਂ ਇਹ ਜਿਹੜੇ ਕਹਿ ਲਓ ਵੀ ਐਮਰਜੈਂਸੀ ਮੈਨੇਜਮੈਂਟ ਵਾਲੇ ਆ, ਉਹ ਇਹੀ ਦੇਖਦੇ ਆ ਵੀ ਪਹਿਲਾਂ ਵੱਧ ਤੋਂ ਵੱਧ ਜਿਹੜਾ ਜਾਨੀ ਨੁਕਸਾਨ ਹੋਣ ਤੋਂ ਜਿਹੜਾ ਆ ਉਹ ਬਚਾਇਆ ਜਾਵੇ। ਸੋ ਇਹਦੇ ਚੱਲਦਿਆਂ ਬਹੁਤ ਸਾਰੀਆਂ ਜਿਹੜੀਆਂ ਇਵੈਕੂਏਸ਼ਨਸ ਆ ਉਹ ਪਹਿਲਾਂ ਹੀ ਕਰ ਦਿੱਤੀਆਂ ਜਾਂਦੀਆਂ ਨੇ। ਬਿਲਕੁਲ। ਸੋ ਜਿਸ ਤਰ੍ਹਾਂ ਹਮੇਸ਼ਾ ਆਪਾਂ ਬੇਨਤੀ ਕਰਦੇ ਹੁੰਦੇ ਹਾਂ, ਜ਼ਰੂਰ ਆਪਣੀ ਕਮਿਊਨਿਟੀ ਨੂੰ ਜਿੱਥੇ ਜਿੱਥੇ ਵੀ ਜ਼ਰੂਰਤ ਆ ਰਲ ਮਿਲ ਕੇ ਸਾਰਿਆਂ ਦਾ ਸਹਾਇਤਾ ਕਰਨੀ ਚਾਹੀਦੀ ਹੈ, ਜਿਸ ਤਰ੍ਹਾਂ ਵੀ ਕਰ ਸਕਦੇ ਹੈਗੇ ਆ। ਜਿਹੜੀ ਇਹ ਅੱਗ ਹੈਗੀ ਆ ਕਹਿੰਦੇ ਬਹੁਤ ਸਾਰੇ ਏਰੀਏ ਦੇ ਵਿੱਚ ਫੈਲ ਚੁੱਕੀ, ਜਿਸ ਤਰ੍ਹਾਂ ਮੈਂ ਦੱਸਿਆ ਵੀ ਕਿੰਨੀਆਂ 16-17 ਦੇ ਕਰੀਬ ਅੱਗਾਂ ਜਿਹੜੀਆਂ ਲੱਗ ਚੁੱਕੀਆਂ ਅਤੇ ਹਜ਼ਾਰਾਂ ਦੇ ਕਰੀਬ ਏਕੜ ਅੱਗ ਦੇ ਨਾਲ ਜਲ ਚੁੱਕੇ ਹੈਗੇ ਆ।
ਜੀ ਜੀ। ਤੇ ਹਰਜੋਤ ਸਿੰਘ ਜੀ, ਇੱਕ ਆਪਾਂ ਇੱਥੇ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਆਉਂਦੇ ਹਾਂ ਤੇ ਫਿਰ ਜੋ ਸਿਆਸਤ ਦੇ ਵਿੱਚ ਵੀ ਜੋ ਕੁਛ ਚੱਲ ਰਿਹਾ ਆ, ਹੋਰ ਜਿਹੜੀਆਂ ਖਬਰਾਂ ਜਿਹੜੀਆਂ ਇਸ ਟਾਈਮ ਮੇਨ ਚੱਲ ਰਹੀਆਂ ਉਸ ਦੇ ਬਾਰੇ ਜਿਹੜੀ ਆਪਾਂ ਜਾਣਕਾਰੀ ਦੇਵਾਂਗੇ। ਜੇ ਕੋਈ ਆਪ ਵੀ ਆਪਣਾ ਵਿਚਾਰ ਵੀ ਅੱਗਾਂ ਬਾਰੇ ਦੇਣਾ ਚਾਹੁੰਦਾ ਹੈ, ਫਾਇਰ ਬਾਰੇ, ਕੈਲੀਫੋਰਨੀਆ ਬਾਰੇ, ਜੇ ਕੋਈ ਤੁਹਾਡਾ ਕੁਐਸਚਨ ਹੈਗਾ ਜ਼ਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 ਪੰਜਾਬੀ ਰੇਡੀਓ USA ਤੇ। ਇਹ ਸਾਡਾ ਪ੍ਰੋਗਰਾਮ ਜਿਹੜਾ ਲਾਈਵ ਚੱਲ ਰਿਹਾ ਹੈ ਜੀ। ਮਿਲਾਂਗੇ ਇੱਕ ਬ੍ਰੇਕ ਤੋਂ ਬਾਅਦ ਜੀ। ਪ੍ਰਾਈਡ ਸਟਾਫ ਵੁੱਡਲੈਂਡ ਵਾਲੇ PCP ਟੋਮੈਟੋ ਕੈਨਰੀ ਵੁੱਡਲੈਂਡ ਵਾਸਤੇ ਇਸ ਮੌਕੇ ਸੈਂਕੜੇ ਹੀ EMPLOYEES ਹਾਇਰ ਕਰ ਰਹੇ ਹਨ, ਜਿਸ ਦੇ ਸੰਬੰਧ ਦੇ ਵਿੱਚ ਵੱਖ-ਵੱਖ ਜਗ੍ਹਾ ਜੌਬ ਫੇਅਰਸ ਲੱਗਣਗੇ। 11 ਜੁਲਾਈ ਦਿਨ ਬੁੱਧਵਾਰ ਨੂੰ ਵੁੱਡਲੈਂਡ 1 ਸਟਾਪ ਸੈਂਟਰ 25 ਨਾਰਥ ਕਾਟਨਵੁੱਡ ਸਟਰੀਟ ਵੁੱਡਲੈਂਡ ਵਿਖੇ ਸਵੇਰੇ 9 ਤੋਂ 12 ਵਜੇ ਤੱਕ। ਜੁਲਾਈ 5, ਜੁਲਾਈ 12, ਜੁਲਾਈ 19 ਤੇ ਜੁਲਾਈ 26 ਨੂੰ ਮਾਹਲ ਪਲਾਜ਼ਾ 1917 ਫ੍ਰੈਂਕਲਿਨ ਰੋਡ ਯੂਬਾ ਸਿਟੀ ਸ਼ਾਮੀ 6 ਤੋਂ 7:30 ਵਜੇ ਤੱਕ। ਹਰ ਵੀਰਵਾਰ 5 ਜੁਲਾਈ ਤੋਂ ਦੁਪਹਿਰ 1 ਤੋਂ ਸ਼ਾਮ 4 ਵਜੇ ਤੱਕ ਸਟਰ ਕਾਉਂਟੀ 1 ਸਟਾਪ 950 ਥਾਰਪ ਰੋਡ ਵਿਖੇ। ਤੇ ਹਰ ਬੁੱਧਵਾਰ 18 ਜੁਲਾਈ ਤੋਂ ਸਵੇਰੇ 9 ਤੋਂ ਦੁਪਹਿਰ 12 ਵਜੇ ਤੱਕ ਪ੍ਰਾਈਡ ਸਟਾਫ ਆਫਿਸ ਦੇ ਵਿੱਚ 78 ਵੈਸਟ ਕੋਰਟ ਵੁੱਡਲੈਂਡ ਵਿਖੇ ਹੋਵੇਗਾ। ਹੋਰ ਜਾਣਕਾਰੀ ਲਈ ਕਾਲ ਪ੍ਰਾਈਡ ਸਟਾਫ ਆਫਿਸ 530 661 3405 530 661 3405 530 661 3405। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਪਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559 905 2575 ਤੇ NMLS ID 698952। ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ ਵਿਦ ਪਲੈਟੀਨਮ ਹੋਮ ਮੌਰਗੇਜ 5599052575 559 905 2575। Platinum Home Mortgage Corporation is an equal housing lender and the loan is subject to credit approval। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ, ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ ਨੰਬਰ 115 ਚਾਈਨਾਟਾਊਨ ਸੁਪਰਮਾਰਕਟ ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ ਸੈਕਰਾਮੈਂਟੋ। ਪ੍ਰੀਤ ਇੰਡੀਆ ਮਾਰਕੀਟ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਫਿਜ਼ੀਅਨ, ਪਾਕਿਸਤਾਨੀ ਅਤੇ ਇੰਡੀਅਨ ਗਰੋਸਰੀ, ਅਤੇ ਨਾਲ ਹੀ ਖਰੀਦ ਸਕਦੇ ਹੋ ਪਾਠ ਅਤੇ ਪੂਜਾ ਦੀ ਹਰ ਇੱਕ ਤਰ੍ਹਾਂ ਦੀ ਸਮੱਗਰੀ, ਅਤੇ ਲੈ ਸਕਦੇ ਹੋ ਦਾਲਾਂ ਤੇ ਵਿਸ਼ੇਸ਼ ਆਫਰ, ਜਿਵੇਂ ਕਿ 2 ਪਾਉਂਡ ਦੀ ਦਾਲ ਸਿਰਫ 249 ਵਿੱਚ, 4 ਪਾਉਂਡ ਦੀ ਦਾਲ 399 ਵਿੱਚ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਰਮੇਸ਼ ਜੀ ਨਾਲ 9165054056 916 505 4056। ਪ੍ਰੀਤ ਇੰਡੀਆ ਮਾਰਕੀਟ 10044 ਬਰੂਸਵਿਲ ਰੋਡ ਨੰਬਰ 150 ਐਲਕ ਗਰੋਵ। ਪ੍ਰੀਤ ਇੰਡੀਆ ਮਾਰਕੀਟ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 722 7698 408 722 7698। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU Fresno 1300 AM।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ। ਸੋਚੋ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫਿਰ। ਧੰਨਵਾਦ ਜੀ। ਇੱਕ ਵਾਰੀ ਫਿਰ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਸਾਨੂੰ ਬ੍ਰੇਕ ਦੇ ਦੌਰਾਨ ਰਛਪਾਲ ਸਿੰਘ ਜੀ ਫਰਿਜ਼ਨੋ ਤੋਂ ਕਾਲ ਆਈ ਸੀ, ਉਹਨਾਂ ਦੀ ਕਾਲ ਡਰੋਪ ਹੋ ਗਈ ਤੇ ਉਹ ਡਿਟੇਲ 'ਚ ਦੱਸਣਾ ਚਾਹੁੰਦੇ ਸੀ ਵੀ ਉਹ ਪਾਣੀ ਦੇ ਟਰੱਕ ਲੈ ਕੇ ਜਾ ਰਹੇ ਹੈਗੇ ਆ ਤੇ ਸਾਨੂੰ ਪੂਰੀ ਤਰ੍ਹਾਂ ਫਿਰ ਡਿਟੇਲ 'ਚ ਪਤਾ ਨਹੀਂ ਲੱਗਾ ਵੀ ਕਿਹੜੇ ਏਰੀਏ ਦੇ ਵਿੱਚ ਜਿੱਥੇ ਅੱਗ ਲੱਗੀ ਉਹ ਲੈ ਕੇ ਜਾ ਰਹੇ। ਸੋ ਉਹਨਾਂ ਨੂੰ ਵੀ ਬੇਨਤੀ ਹੈ, ਅਗਰ ਦੁਬਾਰਾ ਕਿ ਤੁਸੀਂ ਟਾਈਮ ਲੱਗਿਆ ਕਾਲ ਕਰਕੇ ਡਿਟੇਲ 'ਚ ਦੱਸ ਦਿਓ। ਜੇ ਹੋਰ ਵੀ ਕੋਈ ਵੀਰ ਸੇਵਾ ਕਰ ਰਿਹਾ ਉਹ ਵੀ ਸਾਡੇ ਨਾਲ ਸਾਂਝੀ ਕਰ ਦਿਓ, ਤਾਂ ਕਿ ਕਈ ਵਾਰੀ ਵਲੰਟੀਅਰ ਦੀ ਜ਼ਰੂਰਤ ਹੁੰਦੀ ਆ, ਕਿਸੇ ਨੂੰ ਪੈਸੇ ਦੀ ਜ਼ਰੂਰਤ ਹੁੰਦੀ ਹੈਗੀ ਆ ਸਮਾਨ ਖਰੀਦਣ ਦੇ ਲਈ, ਰਲ ਕੇ ਸਾਰੇ ਜਿਹੜੇ ਆ ਹੈਲਪ ਕਰ ਸਕਦੇ ਆ। ਦੂਸਰੇ ਜਿਹੜੇ ਆਪਾਂ ਏਰੀਏ ਦੱਸੇ ਆ, ਇਹਨਾਂ ਏਰੀਆ ਦੇ ਵਿੱਚ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਕਈਆਂ ਦੇ ਬਿਜ਼ਨਸ ਹੈਗੇ ਆ, ਰੈਡਿੰਗ 'ਚ ਆ, ਹੋਰ ਏਰੀਏ 'ਚ ਕਈ ਵਾਰੀ ਕੀ ਹੁੰਦਾ ਆ ਦੂਰ ਉਹਨਾਂ ਦੇ ਕੋਈ ਰਹਿੰਦੇ ਨਹੀਂ ਹੁੰਦੇ ਹੈਗੇ। ਜਿਸ ਤਰ੍ਹਾਂ ਆਪਾਂ ਤੁਹਾਨੂੰ ਦੱਸਿਆ ਹੀ ਹੈਗਾ ਆ ਭਈ ਗੁਰਸਿਮਰਨ ਸਿੰਘ ਸਾਡੇ ਜਿਹੜੇ ਰੇਡੀਓ ਹੋਸਟ ਸੀਗੇ, ਆਪਣੇ ਮਦਰ ਨੂੰ ਉੱਥੋਂ ਐਡੀ ਦੂਰੋਂ 3-4 ਘੰਟੇ ਤੋਂ ਡਰਾਈਵ ਕਰਕੇ ਲੈ ਕੇ ਆਏ, ਉਹ ਇਵੈਕੂਏਸ਼ਨ ਹੋ ਗਈ ਸੀ ਉਸ ਏਰੀਆ 'ਚ। ਇੱਦਾਂ ਤੁਹਾਡੇ ਵੀ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਆ, ਉਹਨਾਂ ਨੂੰ ਜ਼ਰੂਰ ਕਾਲ ਕਰਕੇ ਜਿਹੜੇ ਦੂਰ ਰਹਿੰਦੇ ਆ ਉਹਨਾਂ ਨੂੰ ਕਿਹਾ ਕਰੋ ਵੀ ਭਾਈ ਦੁੱਖ ਦੇ ਟਾਈਮ ਅਸੀਂ ਤੁਹਾਡੇ ਨਾਲ ਆ ਜਾਓ, ਇੱਥੇ ਹੁਣ ਸਾਡੇ ਜਿਹੜੇ ਡੋਰ ਆ ਖੁੱਲ੍ਹੇ ਹੈਗੇ ਆ। ਜੀ ਜੀ ਬਿਲਕੁਲ। ਆਪਣੇ ਨਾਲ ਇਸ ਟਾਈਮ ਦੁਬਾਰਾ ਰਛਪਾਲ ਸਿੰਘ ਜੁੜ ਚੁੱਕੇ ਆ, ਉਹਨਾਂ ਨਾਲ ਜਾਣਕਾਰੀ ਲੈਂਦੇ ਆ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਰਛਪਾਲ ਸਿੰਘ ਜੀ। ਰਛਪਾਲ ਸਿੰਘ ਜੀ ਲੱਗਦਾ ਲਾਈਨ ਦੇ ਵਿੱਚ ਜਿਹੜੀ ਜੀ ਕੋਈ ਮੇਰੇ ਖਿਆਲ ਨਾਲ ਉਹ ਸ਼ਾਇਦ ਟਰੱਕ ਚਲਾ ਰਹੇ ਆ, ਉੱਥੋਂ ਕਨੈਕਸ਼ਨ ਦੀ ਨਾ ਪ੍ਰੋਬਲਮ ਹੋਵੇ। ਹਾਂਜੀ ਰਛਪਾਲ ਸਿੰਘ ਜੀ ਆਵਾਜ਼ ਆ ਰਹੀ ਹੈ ਜੀ ਹੁਣ? ਹਾਂਜੀ ਆਵਾਜ਼ ਆ ਰਹੀ ਹੈ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਰਛਪਾਲ ਸਿੰਘ ਜੀ ਜ਼ਰੂਰ ਜਾਣਕਾਰੀ ਦਿਓ, ਪਾਣੀ ਜਿਹੜਾ ਕਿਹੜੇ ਪਾਸੇ ਨੂੰ? ਪਹਿਲਾਂ ਮੈਂ ਸਾਰੇ ਪੰਜਾਬੀ USA ਦੇ ਸਾਰੇ ਸਰੋਤਿਆਂ ਦਾ ਧੰਨਵਾਦ ਕਰਦਾ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਾਕੀ ਬਾਈ ਜੀ ਅਸੀਂ ਪੀੜੀ ਸੇਵਾ ਸਟੱਡੀ ਫਰੀਨੋ ਤੋਂ ਬੋਲਦੇ ਆ ਤੇ ਸਾਡੀ ਟੀਮ ਨੇ ਸਲਾਹ ਕੀਤੀ ਆ ਵੀ 2 ਪਾਇਲਟ ਪਾਣੀ ਦੇ ਅਸੀਂ ਐਤਵਾਰ ਛੱਡਣ ਜਾ ਰਹੇ ਮੈਰਾਪੋਸਾ ਕਾਉਂਟੀ। ਠੀਕ ਹੈ ਜੀ। ਹੋ ਸਕਿਆ ਤਾਂ ਵੱਧ ਵੀ ਕਰਾਂਗੇ। 2 ਪਾਇਲਟ ਸਾਡੇ ਇੰਤਜ਼ਾਮ ਹੋ ਗਿਆ, ਸ਼ਾਮ ਮਾਰੀ ਕਿਰਪਾ ਕੇ ਸੂਰਜ ਅੱਜ ਕਰਕੇ ਛੱਡ ਗਿਆ ਆਵਾਂਗੇ। ਠੀਕ ਹੈ ਜੀ ਥੈਂਕ ਯੂ ਜੀ। ਜੇ ਹੋਰ ਕਿਸੇ ਨੂੰ ਕੋਈ ਗੱਲਬਾਤ ਚਾਹੀਦੀ ਹੋਵੇ ਮੇਰਾ ਵੀਕਐਂਡ ਤੇ ਜਾ ਰਹੇ ਹੋ ਤੇ ਸੰਡੇ ਜਾ ਰਹੀ ਸੰਡੇ ਜਾਂ ਸੈਟਰਡੇ ਜਾਵਾਂਗੇ ਤੇ ਓਕੇ ਵੀ ਦੱਸ ਦਿਓ ਕਿਹੜੀ ਜਗ੍ਹਾ ਤੋਂ ਕਰਨਾ ਹੈ, ਜੇ ਕਿਉਂਕਿ ਬਾਈ ਚਾਂਸ ਕੋਈ ਆਪਣੇ ਹੋਰ ਵੀ ਹੈਲਪ ਕਰਨੀ ਹੋਵੇ ਫਿਰ ਉਹ ਤੁਹਾਡੇ ਉੱਥੇ ਵੀ ਚਲ ਜਾਂਦਾ ਬੰਦਾ, ਹਨਾ? ਹਾਂਜੀ ਇੱਥੋਂ ਆਪਣਾ ਫਰੀਨੋ ਚੱਕਣਾ ਕਾਸਕੋ ਦੇ ਵਿੱਚੋਂ ਚੱਕਾਂਗੇ, ਮਤਲਬ ਦੁਪਹਿਰੇ 12 ਵਜੇ ਤੋਂ ਬਾਅਦ ਅਸੀਂ 2 ਪਾਇਲਟ ਦਾ ਆਰਡਰ ਹੋ ਗਿਆ ਪਾਣੀ ਦਾ। ਮਤਲਬ ਠੀਕ ਹੈ ਜੀ। ਜੇ ਸੰਗਤ ਦੂਰ ਮਾਇਆ ਇਕੱਠੀ ਦੇ ਰਹੀ ਹੋ ਰਹੀ ਪੈਸੇ ਮਤਲਬ ਵੀ ਜੇ ਕਿਸੇ ਨੇ ਸਾਡੀ ਨਾਲ ਹੈਲਪ ਕਰਾਉਣੀ, ਨਾਲ ਜਾਣਾ ਹੋਊਗਾ ਉੱਥੇ ਪਾਣੀ ਲੱਦਣਾ ਲਾਉਣਾ, ਉਹਦੀ ਵੀ ਮਦਦ ਬੰਦੇ ਦੀ ਲੋੜ ਪੈਣੀ ਵਲੰਟੀਅਰ ਦੀ। ਠੀਕ ਹੈ। ਉਦਾਂ ਵੀ ਜੇ ਕਿਸੇ ਸੇਵਾ ਕਰਨੀ ਕਰ ਸਕਦੇ ਆ। ਤੇ ਉੱਥੇ ਤੁਸੀਂ ਕਿਸੇ ਆਰਗੇਨਾਈਜੇਸ਼ਨ ਨੂੰ ਦੇਣੇ ਜਾ ਕੇ ਜਾਂ ਉੱਥੇ ਕੋਈ ਫਾਇਰ ਫਾਈਟਰ ਵਾਲਿਆਂ ਕੋਲ ਜਾਂ ਕਿੱਥੇ ਜਾ ਰਹੇ ਹੈਗੇ ਆ? ਫਾਇਰ ਫਾਈਟਰ ਦੇ ਕੋਲ ਜਾ ਰਹੇ ਆ ਜੀ। ਅੱਛਾ ਠੀਕ ਆ। ਤੁਹਾਡੀ ਆਲਰੇਡੀ ਫਿਰ ਗੱਲ ਹੋ ਚੁੱਕੀ ਹੈਗੀ ਉਹਨਾਂ ਦੇ ਨਾਲ, ਹਨਾ? ਨਹੀਂ ਗੱਲ ਚੱਲੀ ਜਾਂਦੀ, ਮੈਂ ਕਲੀਅਰ ਨਹੀਂ ਗੱਲ ਉਹਨਾਂ ਨੇ ਚੱਲੀ ਜਾਂਦੀ। ਮੇਰਾ ਅੱਜ ਸਵੇਰੇ ਕਲੀਅਰ ਹੋ ਜੂਗਾ, ਸਾਡੇ ਬੰਦੇ ਕੰਟੈਕਟ ਕਰ ਰਹੇ ਉਹਨਾਂ ਨਾਲ। ਠੀਕ ਹੈ ਜੀ। ਐਤਵਾਰ ਦਾ ਬਹੁਤ ਰੱਖਿਆ ਸੀ। ਠੀਕ ਹੈ ਜੀ ਓਕੇ ਥੈਂਕ ਯੂ ਰਛਪਾਲ ਜੀ, ਬੜੀ ਮਿਹਰਬਾਨੀ। ਵਾਹਿਗੁਰੂ ਜੀ ਫਤਿਹ ਜੀ। ਚਲੋ ਬਹੁਤ ਧੰਨਵਾਦ ਜੀ। ਇਹ ਯੋਸੇਮਿਟੀ ਨੈਸ਼ਨਲ ਪਾਰਕ ਦੇ ਵਿੱਚ ਜਿਹੜੀ ਅੱਗ ਉਸ ਪਾਸੇ ਨੂੰ ਜਿਹੜੀ ਲੱਗੀ ਆ ਮੈਰੀਪੋਸਾ ਕਾਉਂਟੀ ਦੇ ਅਧੀਨ, ਉਹ ਇਲਾਕਾ ਜਿਹੜਾ ਆ ਜਾਂਦਾ ਫਰਗਿਊਸਨ ਫਾਇਰ ਜਿਹੜੀ ਇਸ ਟਾਈਮ ਉੱਥੇ ਜਿਹੜੀ ਚੱਲ ਰਹੀ ਆ। ਸੋ ਉਹਦੀ ਜਿਹੜੀ ਮਦਦ ਦੇ ਲਈ, ਕਿਉਂਕਿ ਫਰੈਜ਼ਨੋ ਵਾਲਾ ਜਿਹੜਾ ਉਹ ਇਲਾਕਾ ਉੱਧਰ ਨਜ਼ਦੀਕ ਪੈਂਦਾ ਆ, ਸੋ ਉੱਧਰ ਨੂੰ ਉਹ ਜਿਹੜਾ ਜਾ ਰਿਹਾ। ਸੋ ਬਿਲਕੁਲ ਜੇ ਹੋਰ ਵੀ ਕੋਈ ਕਿਸੇ ਵੀ ਇਲਾਕੇ ਦੇ ਵਿੱਚ ਇੱਦਾਂ ਕੋਈ ਮਦਦ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ ਤਾਂ ਜ਼ਰੂਰ ਜਿਹੜੀ ਆ ਆਪ ਸਭ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਜਿਹੜੀ ਆ ਰਾਹਤ ਦੇ ਲਈ ਉਹਨਾਂ ਦੀ ਮਦਦ ਜਿਸ ਵੀ ਤਰੀਕੇ ਦੇ ਨਾਲ। ਸਭ ਤੋਂ ਵੱਡੀ ਜਿਹੜੀ ਇਸ ਟਾਈਮ ਮਦਦ ਜਿਹੜੀ ਹਰਜੋਤ ਸਿੰਘ ਜੀ ਹੱਲਾਸ਼ੇਰੀ ਆ, ਹੌਸਲਾ ਅਫਜ਼ਾਈ ਆ ਇਹਨਾਂ ਸਾਰੇ ਫਾਇਰ ਫਾਈਟਰਸ ਦੀ, ਕਿਉਂਕਿ ਸਭ ਤੋਂ ਪਹਿਲੋਂ ਜਿਹੜਾ ਕੰਮ ਹੈਗਾ ਅੱਗ ਨੂੰ ਹੋਰ ਵਧਣ ਤੋਂ ਜਿਹੜਾ ਉਹ ਰੋਕਣਾ ਹੈਗਾ। ਸੋ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਆ ਉਹ ਜਾਨਵਰਾਂ ਦਾ ਹੋ ਰਿਹਾ। ਆਪਾਂ ਪਿੱਛੇ ਵੀ ਦੱਸਿਆ ਸੀ ਵੀ ਕਿਸ ਤਰ੍ਹਾਂ ਜਿਹੜੇ ਹਿਰਨ ਹੋਰ ਬਹੁਤ ਤਰ੍ਹਾਂ ਦੇ ਜਾਨਵਰ ਆ, ਕਿਉਂਕਿ ਜੰਗਲ ਹੈਗੇ ਆ, ਉਹ ਮਾਰੇ ਜਾ ਰਹੇ ਹੈਗੇ। ਤੇ ਜਿਹੜੇ ਪੁਲਿਸ ਵਾਲੇ ਫਾਇਰ ਫਾਈਟਰਸ ਆ ਉਹ ਜਾਨਵਰਾਂ ਨੂੰ ਵੀ ਬਚਾਉਣ ਦੀ ਜਿਹੜੀ ਟਰਾਈ ਕਰ ਰਹੇ। ਬਹੁਤ ਸਾਰੀਆਂ ਫੋਟੋਆਂ ਆ ਰਹੀਆਂ ਕਿਸ ਤਰ੍ਹਾਂ ਜਿਹੜੇ ਡੀਅਰਸ ਹੈਗੇ ਆ ਉਹਨਾਂ ਨੂੰ ਫੜ ਕੇ ਉਹ ਲਿਆ ਰਹੇ, ਬਚਾ ਰਹੇ ਹੈਗੇ ਆ। ਘੋੜੇ ਬਹੁਤ ਲੋਕਾਂ ਨੇ ਰੱਖੇ ਹੋ ਆ, ਤੇ ਕਿਉਂਕਿ ਜਦੋਂ ਜਾਨਵਰ ਹੁੰਦੇ ਆ, ਬੰਦੇ ਤਾਂ ਫਿਰ ਵੀ ਚਲੋ ਕਾਰਾਂ 'ਚ ਭੱਜੂਗੇ, ਤੇ ਘੋੜਿਆਂ ਨੂੰ ਜਿਹੜੇ ਕਈ ਵਾਰ ਉਹਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਟ੍ਰੇਲਰ ਹੁੰਦੇ ਲੈ ਕੇ ਜਾਂਦੇ, ਤੇ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦਾ ਹੈਗਾ। ਸੋ ਉਹਨਾਂ ਦਾ ਵੀ ਜਿਹੜਾ ਬਹੁਤ ਜ਼ਿਆਦਾ ਐਨੀਮਲਸ ਦਾ ਨੁਕਸਾਨ ਹੋ ਰਿਹਾ ਹੈਗਾ।
ਜੀ ਜੀ। ਅਤੇ ਅਗਲੀਆਂ ਜਿਹੜੀਆਂ ਆਪਾਂ ਹਰਜੋਤ ਸਿੰਘ ਜੀ ਹੁਣ ਖਬਰਾਂ ਉਸ ਦੇ ਵੱਲ ਜੇ ਨਜ਼ਰ ਮਾਰਨੀ ਜਿਹੜੀ ਉਹ ਸ਼ੁਰੂ ਕਰਦੇ ਹਾਂ। ਕੱਲ੍ਹ ਜਿਹੜੇ ਰੂਡੀ ਗੁਲਿਆਨੀ ਹੈ ਇੱਕ ਵਾਰੀ ਫਿਰ ਜਿਹੜੀ ਉਹਨਾਂ ਨੇ ਗੱਲਬਾਤ ਕਰਦੇ ਹੋਏ, ਜੋ ਕਿ ਇਸ ਟਾਈਮ ਜਿਹੜੇ ਰਾਸ਼ਟਰਪਤੀ ਟਰੰਪ ਦੇ ਜਿਹੜੇ ਮੇਨ ਲਾਇਰਸ ਦੇ ਵਿੱਚੋਂ ਇੱਕ ਨੇ, ਉਹਨਾਂ ਦਾ ਪਿਛਲਾ ਲਾਇਰ ਤਾਂ ਚੰਗਾ ਜਿਹੜਾ ਆ ਉਹ ਕੜਿੱਕੀ ਦੇ ਵਿੱਚ ਜਿਹੜਾ ਫਸਿਆ ਹੋਇਆ, ਉਹ ਵੀ ਕਈ ਕੁਛ ਜਿਹੜਾ ਅੱਜ ਕੱਲ੍ਹ ਉਹ ਬੋਲ ਰਿਹਾ ਆ। ਸੋ ਰੂਡੀ ਗੁਲਿਆਨੀ ਜਿਹੜਾ ਆ ਉਹ ਕਹਿ ਰਹੇ ਨੇ ਵੀ, ਕਹਿੰਦੇ ਵੀ ਉਹ ਸ਼ਿਓਰ ਨਹੀਂ ਹੈਗੇ ਵੀ ਜੇ ਕਲੂਜਨ ਰਸ਼ੀਆ ਦੇ ਨਾਲ ਜਿਹੜੀ ਜੇ ਹੋਈ ਵੀ ਆ ਵੀ ਉਹ ਇੱਕ ਅਪਰਾਧ ਆ, ਵੀ ਉਹ ਇਸ ਦੇ ਉੱਤੇ ਜਿਹੜਾ ਹੁਣ ਇੱਕ ਨਵਾਂ ਜਿਹੜਾ ਸਵਾਲ ਆ ਉਹ ਕਰ ਰਹੇ ਆ। ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਤੋਂ ਇੰਨੇ ਕੁ ਜ਼ਿਆਦਾ ਜਿਹੜੇ ਪਰੇਸ਼ਾਨ ਨੇ ਵੀ ਉਹਨਾਂ ਨੂੰ ਰੋਜ਼ਮਰਾ ਦੇ ਕੰਮ ਕਰਨ ਦੇ ਵਿੱਚ ਬੜੀ ਦਿੱਕਤ ਜਿਹੜੀ ਆ ਉਹ ਆ ਰਹੀ ਆ। ਉਸ 'ਤੇ ਜਿਹੜੇ ਜੀ ਜਵਾਬ ਦੇ ਵਿੱਚ ਜਿਹੜਾ ਸਵਾਲ ਉਹਨਾਂ ਨੂੰ ਇਹ ਕੀਤਾ ਗਿਆ ਵੀ ਉਹ ਵੇਟ ਕਿਉਂ ਨਹੀਂ ਕਰ ਲੈਂਦੇ ਪੂਰੀ ਜਿਹੜੀ ਮਿਊਲਰ ਇਨਵੈਸਟੀਗੇਸ਼ਨ ਦੀ, ਵੀ ਜੋ ਵੀ ਫੈਸਲਾ ਆਊਗਾ ਤਾਂ ਉਸ ਹਿਸਾਬ ਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਜਦੋਂ ਸਿਰੇ ਚੜ੍ਹ ਜੂਗੀ ਤਾਂ ਫਿਰ ਉਹ ਵੇਟ ਕਰ ਲੈਣ। ਅਤੇ ਅੱਗੋਂ ਰੂਡੀ ਗੁਲਿਆਨੀ ਹੁਣਾਂ ਦਾ ਫਿਰ ਉਹੀ ਕਹਿਣਾ ਸੀਗਾ ਵੀ ਕਹਿੰਦੇ ਵੀ ਕਈ ਜਣੇ ਕੁਛ ਹੋਰ ਜਿਹੜੀਆਂ ਉਹ ਗੱਲਾਂ ਗਾਂਹ ਤੋਂ ਗਾਂਹ ਜਿਹੜੀਆਂ ਉਹ ਆਈ ਜਾ ਰਹੀਆਂ, ਜਿਸ ਕਰਕੇ ਕਹਿ ਲਓ ਵੀ ਉਹਨਾਂ ਦੇ ਕੰਮ ਕਰਨ ਦੇ ਉੱਤੇ ਜਿਹੜਾ ਉਹ ਪ੍ਰਭਾਵ ਆ ਉਹ ਪੈ ਰਿਹਾ ਹੈਗਾ ਆ। ਸੋ ਕਿਤੇ ਨਾ ਕਿਤੇ ਮਿਊਲਰ ਇਨਵੈਸਟੀਗੇਸ਼ਨ ਨੂੰ ਬੰਦ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਜਿਹੜੀਆਂ ਆ ਉਹ ਅੰਦਰ ਖਾਤੇ ਟਰਾਈ ਕਰ ਰਹੇ ਆ, ਪਰ ਬਹੁਤ ਸਾਰੇ ਜਿਹੜੇ GOP ਵਾਲੇ ਆ ਉਹ ਹੱਥ ਨਹੀਂ ਪਾਉਣਾ ਚਾਹੁੰਦੇ ਅਜਿਹੀ ਜਿਹੜੀ ਉਹ ਚੀਜ਼ ਨੂੰ, ਕਿਉਂਕਿ ਉਹ ਇਹ ਦੇਖਦੇ ਨੇ ਵੀ ਜੇ ਅੱਜ ਇਸ ਇਨਵੈਸਟੀਗੇਸ਼ਨ ਨੂੰ ਵਿੱਚ ਰੋਕਿਆ ਗਿਆ ਤਾਂ ਬਾਅਦ ਦੇ ਵਿੱਚ ਇਹ ਨਾ ਹੋਵੇ ਵੀ ਕੋਈ ਨਵੀਂ ਅਬਸਟਰਕਸ਼ਨ ਆਫ ਜਸਟਿਸ ਵਾਲੀ ਜਿਹੜੀ ਆ ਉਹ ਜਿਹੜੀ ਰਾਸ਼ਟਰਪਤੀ ਦੇ ਉੱਤੇ ਜਾਂ ਬਾਕੀ ਉਹਨਾਂ ਦੇ ਜਿਹੜੇ ਸਾਥੀਆਂ ਦੇ ਉੱਤੇ ਜਿਹੜੀ ਆ ਉਹ ਚੀਜ਼ ਲੱਗ ਜਾਵੇ। ਜੀ ਸੋ ਬਿਲਕੁਲ ਇਸੇ ਤਰ੍ਹਾਂ ਜਿਹੜੀ ਪ੍ਰੈਜ਼ੀਡੈਂਟ ਟਰੰਪ ਨੇ ਅੱਜ ਟਵੀਟ ਕਰਕੇ ਕਿਹਾ ਵੀ ਜਿਹੜੀ ਆ ਉਹ ਰੈਡੀ ਹੈਗੇ ਆ ਗਵਰਨਮੈਂਟ ਨੂੰ ਸ਼ਟ ਡਾਊਨ ਕਰਨ ਦੇ ਲਈ। ਜੇ ਮੈਕਸੀਕਨ ਬਾਰਡਰ ਦੇ ਉੱਤੇ ਜਿਹੜੀ ਕੰਧ ਬਣਾਉਣੀ ਆ ਉਹਦੇ ਲਈ ਪੈਸੇ ਦੇਣ ਦੀ ਜਾਂ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਗੱਲਬਾਤ ਨਾ ਕਿਸੇ ਤਰ੍ਹਾਂ ਸਿਰੇ ਚੜ੍ਹੀ, ਸੋ ਇਹਦੇ ਵਿੱਚ ਉਹਨਾਂ ਨੇ ਰਿਪਬਲਿਕਨ ਲੀਡਰਸ ਜਿਹੜੇ ਹੈਗੇ ਕਾਂਗਰਸ ਦੇ ਉਹਨਾਂ ਨੂੰ ਵੀ ਸੱਦਿਆ ਹੈਗਾ, ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈਗੀ ਆ ਵੀ ਇਮੀਗ੍ਰੇਸ਼ਨ ਤੇ ਵਾਲ ਦੋਨਾਂ ਦੇ ਉੱਤੇ ਜਲਦੀ ਤੋਂ ਜਲਦੀ ਜਿਹੜੀ ਆ ਗੱਲਬਾਤ ਕੀਤੀ ਜਾਵੇ। ਪਰ ਦੂਸਰੇ ਪਾਸੇ ਬਹੁਤ ਸਾਰੇ ਜਿਹੜੇ ਕਾਂਗਰਸਮੈਨ ਸੈਨੇਟਰ ਆ ਉਹ ਇਹ ਵੀ ਚਾਹੁੰਦੇ ਹੈਗੇ ਵੀ ਨਵੰਬਰ ਤੱਕ ਜਿਹੜੀ ਆ ਵੇਟ ਕਰ ਲਈ ਜਾਵੇ, ਕਿਉਂਕਿ ਨਵੰਬਰ ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਹੋਣੀਆਂ ਆ ਉਹਨਾਂ ਦੇ ਉੱਤੇ ਪੋਜ਼ੀਟਿਵ ਜਾਂ ਨੈਗੇਟਿਵ ਅਸਰ ਪੈ ਸਕਦਾ ਹੈਗਾ ਆ। ਅਤੇ ਸਰੋਤਿਆਂ ਨੂੰ ਦੱਸਦੇ ਜਾਈਏ ਆਲਰੇਡੀ ਇਸ ਸਾਲ ਦੇ ਵਿੱਚ 2 ਵਾਰੀ ਜਿਹੜੀ ਗਵਰਨਮੈਂਟ US ਦੀ ਆ ਉਹ ਸ਼ਟ ਡਾਊਨ ਹੋ ਚੁੱਕੀ ਹੈਗੀ ਆ ਥੋੜੇ ਸਮੇਂ ਦੇ ਲਈ। ਸੋ ਇਹ ਦੋਨੋਂ ਜਿਹੜੇ ਮੇਨ ਮੁੱਦੇ ਇਮੀਗ੍ਰੇਸ਼ਨ ਤੇ ਵਾਲ ਦਾ ਹੈਗਾ ਆ, ਇਹ ਬਹੁਤ ਜ਼ਿਆਦਾ ਜਿਹੜੇ ਗਰਮਾਏ ਹੋਏ ਹੈਗੇ ਆ। ਬਿਲਕੁਲ। ਸੋ ਦੇਖੋ ਰਾਸ਼ਟਰਪਤੀ ਟਰੰਪ ਹਮੇਸ਼ਾ ਡਿਨਾਈ ਕਰਦੇ ਰਹੇ ਆ ਵੀ ਕਲੂਜਨ ਹੋਈ ਨਹੀਂ ਆ, ਅਤੇ ਹੁਣ ਉਹਨਾਂ ਦੇ ਵਕੀਲ ਆ ਕੇ ਕਹਿ ਰਹੇ ਆ ਵੀ ਜੇ ਕਲੂਜਨ ਹੋਈ ਵੀ ਆ ਅਤੇ ਉਹ ਅਪਰਾਧ ਨਹੀਂ ਆ। ਸੋ ਇਹ ਪਤਾ ਨਹੀਂ ਹੈ ਕਿਹੜੇ ਪਾਸੇ ਵੱਲ ਨੂੰ ਜਿਹੜੀ ਆ ਉਹ ਗੱਲ ਵੱਧ ਰਹੀ ਆ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਮਾਈਕਲ ਕੋਹਨ ਨੇ ਇੱਕ ਜਿਹੜਾ ਨਵਾਂ ਵਿਵਾਦ ਜਿਹੜਾ ਉਹ ਖੜਾ ਕਰ ਦਿੱਤਾ ਵੀ ਉਹਦੇ ਮੁੰਡੇ ਨੂੰ, ਅਤੇ ਇਨਫੈਕਟ ਜਿਹੜੇ ਡੋਨਲਡ ਟਰੰਪ ਉਹਨਾਂ ਨੂੰ ਪਤਾ ਸੀਗਾ ਵੀ ਜਿਹੜੀ ਉਹ ਮੀਟਿੰਗ ਹੋਣੀ ਸੀਗੀ 2016 ਦੇ ਵਿੱਚ ਜਿਹੜੀ ਟਰੰਪ ਟਾਵਰ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਉਹ ਕਾਫੀ ਜਿਹੜੇ ਆ ਉਹ ਨਾਰਾਜ਼ ਵੀ ਇੱਕ ਹਿਸਾਬ ਦੇ ਨਾਲ ਜਿਹੜੇ ਨਜ਼ਰ ਆਏ ਸੀਗੇ। ਉਹ ਮੀਡੀਆ ਦੇ ਉੱਤੇ ਆਪਣਾ ਨਜ਼ਲਾ ਜਿਹੜਾ ਉਹ ਝਾੜ ਦਿੰਦੇ ਆ। ਇੱਕ ਇੱਦਾਂ ਲੱਗ ਰਿਹਾ ਵੀ ਇਕੱਲਾ ਡੋਨਲਡ ਟਰੰਪ ਹੀ ਸੱਚ ਬੋਲ ਰਿਹਾ, ਬਾਕੀ ਸਾਰੀ ਦੁਨੀਆ ਕਿਤੇ ਨਾ ਕਿਤੇ ਜਿਹੜੀ ਆ ਉਹ ਝੂਠ ਬੋਲ ਰਹੀ ਆ, ਇੱਦਾਂ ਦੀ ਜਿਹੜੀ ਕਿਤੇ ਨਾ ਕਿਤੇ ਆ ਉਹ ਪ੍ਰਤੀਤ ਹੋ ਰਿਹਾ ਆ। ਸੋ ਨਾਲ ਦੇ ਨਾਲ ਹਰਜੋਤ ਸਿੰਘ ਜੀ ਜਿਹੜੇ ਹੁਣ ਵਾਸ਼ਿੰਗਟਨ ਪੋਸਟ ਨੂੰ ਐਮਾਜ਼ੋਨ ਵਾਸ਼ਿੰਗਟਨ ਪੋਸਟ ਕਹਿੰਦੇ ਆ, ਅਤੇ ਨਿਊਯਾਰਕ ਟਾਈਮਜ਼ ਨੂੰ ਜਿਹੜੇ ਆ ਫੇਲਿੰਗ ਨਿਊਯਾਰਕ ਟਾਈਮਜ਼ ਦੇ ਨਾਂ ਦੇ ਨਾਲ ਕਹਿੰਦੇ ਆ, ਅਤੇ CNN ਵਾਲਿਆਂ ਨਾਲ ਤਾਂ ਇਹ ਪਹਿਲਾਂ ਤੋਂ ਹੀ ਜਿਹੜੇ ਆ ਉਹ ਕਾਫੀ ਕੱਬੇ ਸੁਭਾਅ ਦੇ ਨਾਲ ਜਿਹੜੇ ਆ ਉਹ ਮੀਟ ਕਰ ਰਹੇ ਆ। ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੇ ਇੱਕ ਪੱਤਰਕਾਰ ਸੀਗਾ, ਉਹਨਾਂ ਨੂੰ ਅਫੀਸ਼ੀਅਲ ਜਿਹੜੀ ਵਾਈਟ ਹਾਊਸ ਦੀ ਇੱਕ ਈਵੈਂਟ ਦੇ ਵਿੱਚ ਆਉਣ ਤੋਂ ਰੋਕ ਦਿੱਤਾ ਗਿਆ ਸੀ। ਉਹਦੇ ਕਰਕੇ ਫਿਰ ਬਾਅਦ ਦੇ ਵਿੱਚ ਜਿਹੜੇ ਕਈਆਂ ਨੇ ਜਿਹੜਾ ਇਸ ਚੀਜ਼ ਦਾ ਵਿਰੋਧ ਵੀ ਉਹ ਕੀਤਾ ਸੀ। ਉਹਨਾਂ ਨੇ ਹੁਣ ਜਿਹੜੀਆਂ ਲੇਟੈਸਟ ਟਵੀਟਸ ਕੱਲ੍ਹ ਜਿਹੜੀਆਂ ਕਹਿੰਦੇ ਕਾਫੀ ਗੁੱਸੇ ਦੇ ਵਿੱਚ ਸੀਗੇ, ਵਾਹਵਾ 10-12 ਜਿਹੜੀਆਂ ਟਵੀਟਾਂ ਜਿਹੜੀਆਂ ਉਹਨਾਂ ਨੇ ਉਹ ਕੀਤੀਆਂ। ਸੋ ਸਾਰਾ ਕੁਛ ਇਸੇ ਦੇ ਇਰਦ ਗਿਰਦ ਹੀ ਜਿਹੜੀ ਰੋਬਰਟ ਮਿਊਲਰ ਦੀ ਜਿਹੜੀ ਕਹਿੰਦੇ ਆ ਇਨਵੈਸਟੀਗੇਸ਼ਨ ਆ ਉਸ ਦੇ ਉੱਤੇ ਚੱਲੀ ਆ। ਉਹ ਬਾਰ-ਬਾਰ ਆਪਣੇ ਟਵੀਟਸ ਦੇ ਵਿੱਚ ਲਿਖਦੇ ਆ ਦੇਅਰ ਇਜ਼ ਨੋ ਕਲੂਜਨ, ਅਤੇ ਕਹਿੰਦੇ ਵੀ ਜਿਹੜੀ ਰੋਬਰਟ ਮਿਊਲਰ ਦੀ ਹੁਣ ਰਿਗਡ ਵਿਚ ਹੰਟ ਜਿਹੜੀ ਚੱਲ ਰਹੀ, ਅੱਗੇ ਵਿਚ ਹੰਟ ਕਹਿੰਦੇ ਸੀ, ਹੁਣ ਰਿਗਡ ਵਿਚ ਹੰਟ ਜਿਹੜਾ ਉਹਨਾਂ ਨੇ ਨਵਾਂ ਨਾਂ ਦਿੱਤਾ ਆ। ਕਹਿੰਦੇ ਹੁਣ 13 ਐਂਗਰੀ ਡੈਮੋਕ੍ਰੇਟਸ ਤੋਂ ਵੱਧ ਕੇ ਹੁਣ 17 ਹੋ ਚੁੱਕੇ ਆ, ਜਿਹੜੇ ਜਿਨ੍ਹਾਂ ਵਿੱਚ ਓਬਾਮਾ ਵਾਈਟ ਹਾਊਸ ਦਾ ਜਿਹੜਾ ਲਾਇਰ ਜਿਹੜਾ ਆ ਉਹ ਵੀ ਸ਼ਾਮਿਲ ਆ। ਕਹਿੰਦੇ ਵੀ ਜਿਹੜਾ ਡੋਸੀਅਰ ਜਿਸ ਦਾ ਇਹ ਰੌਲਾ ਪਾਉਂਦੇ ਆ ਉਹ ਫਰੋਡਲੈਂਟ ਹੈਗਾ ਆ,
ਤੇ ਉਹ ਪੇ ਕੀਤਾ ਗਿਆ ਸੀਗਾ ਹੈਲਰੀ ਕਲਿੰਟਨ ਤੇ DNC ਡੈਮੋਕ੍ਰੇਟ ਨੈਸ਼ਨਲ ਕਨਵੈਨਸ਼ਨ ਉਸ ਦੇ ਬਾਰੇ। ਤੇ ਕਹਿੰਦੇ ਇਸ ਲਈ ਇਹ ਜਿਹੜਾ ਵਿਚ ਹੰਟ ਆ ਟੋਟਲੀ ਸਕੈਮ ਜਿਹੜਾ ਆ ਉਹ ਹੈਗਾ ਆ। ਸੋ ਆਪਣਾ ਜਿਹੜਾ ਗੁੱਸਾ ਆ ਉਹ ਇਸ ਤਰੀਕੇ ਦੇ ਨਾਲ ਉਹਨਾਂ ਨੇ ਟਵਿੱਟਰ ਦੇ ਉੱਤੇ ਵੀ ਜਿਹੜਾ ਆ ਉਹ ਝਾੜਿਆ ਆ। ਤੇ ਨਾਲ ਹੀ ਜਿਹੜੇ ਜੇ ਆਪਾਂ ਗੱਲ ਕਰਦੇ ਜਾਈਏ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਨੇ ਆਈਸ ਏਜੰਟਸ ਦੇ ਨਾਲ ਵੀ ਜਿਹੜੀ ਹਰਜੋਤ ਸਿੰਘ ਦੀ ਗੱਲਬਾਤ ਆ ਉਹ ਕੀਤੀ ਆ। ਉਹਨਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਆ ਵੀ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਜਿਹੜੇ ਖੜੇ ਆ, ਕਿਉਂਕਿ ਜਿਸ ਟਵੀਟ ਦੀ ਹੁਣ ਤੁਸੀਂ ਜ਼ਿਕਰ ਕੀਤਾ ਸੀ ਵੀ ਮੈਂ ਗਵਰਨਮੈਂਟ ਸ਼ਟਡਾਊਨ ਹੋਣ ਦੇ ਲਈ ਜਿਹੜਾ ਆ ਉਹ ਰੈਡੀ ਆ, ਜੇ ਤੁਸੀਂ ਕਰਾਉਣੀ ਆ ਤੇ ਕਰਾ ਦਿਓ ਜਿੰਨੀ ਦੇਰ ਤੱਕ ਮੇਰੀ ਬਾਰਡਰ ਵਾਲ ਦੇ ਜਿਹੜੇ ਹਿਸਾਬ ਦੇ ਨਾਲ ਪੈਸੇ ਆ ਉਸ ਪਾਸੋਂ ਜਿਹੜੇ ਆ ਉਹ ਨਹੀਂ ਆ ਜਾਂਦੇ। ਸੋ ਤਕਰੀਬਨ ਕਹਿੰਦੇ ਆ 2017 ਦੇ ਵਿੱਚ ਆਈਸ ਨੇ ਹਰਜੋਤ ਸਿੰਘ ਜੀ 1,30,000 ਇਲੀਗਲ ਇਮੀਗ੍ਰੈਂਟਸ ਆ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਸੀ ਪਿਛਲੇ ਸਾਲ ਦੇ ਵਿੱਚ। ਇਸ ਸਾਲ ਮੈਨੂੰ ਲੱਗਦਾ ਇਹ ਆંકੜਾ ਹੋਰ ਵੀ ਜ਼ਿਆਦਾ ਵਧੂਗਾ। ਜੀ ਬਿਲਕੁਲ। ਸੋ ਜੇ ਆਈਸ ਦੀ ਗੱਲ ਕਰਦੇ ਜਾਈਏ, ਆਈਸ ਦੇ ਨਾਲ ਬਹੁਤ ਸਾਰੇ ਜਿਹੜੇ ਸ਼ਹਿਰ ਆ ਉਹਨਾਂ ਨੇ ਆਪਣੇ ਕੰਟਰੈਕਟ ਜਿਹੜੇ ਆ ਬੰਦ ਕਰ ਦਿੱਤੇ ਹੈਗੇ ਆ। ਅੱਜ ਇੱਕ ਮੇਜਰ ਫਿਲਾਡੈਲਫੀਆ ਜਿਹੜੀ ਸਿਟੀ ਹੈਗੀ ਆ ਉਹਨਾਂ ਨੇ ਅਨਾਊਂਸ ਕੀਤਾ ਆ ਵੀ ਸਾਡਾ ਜਿਹੜਾ ਆ ਕਿਸੇ ਤਰ੍ਹਾਂ ਦਾ ਵੀ ਜਿਹੜਾ ਕੰਟਰੈਕਟ ਆ ਉਹ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਨਾਲ ਨਹੀਂ ਰਹੇਗਾ। ਖਾਸ ਕਰਕੇ ਜਿਹੜੀ ਆ ਰੀਅਲ ਟਾਈਮ ਅਰੈਸਟ ਸ਼ੇਅਰਿੰਗ ਇਨਫੋਰਮੇਸ਼ਨ ਹੈਗੀ ਆ, ਜਦੋਂ ਅਰੈਸਟ ਕਰਨ ਜਾਂਦੇ ਹੈਗੇ ਆ ਤੇ ਕਹਿੰਦੇ ਵੀ ਜਿਹੜੀ ਫਿਲਾਡੈਲਫੀਆ ਦੀ ਪੁਲਿਸ ਆ ਉਹ ਆਈਸ ਵਾਲਿਆਂ ਨੂੰ ਕਿਸੇ ਤਰ੍ਹਾਂ ਵੀ ਜਿਹੜਾ ਉਹਨਾਂ ਦਾ ਸਾਥ ਨਹੀਂ ਦੇਵੇਗੀ। ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਸ਼ਹਿਰ ਹੈਗੇ USA ਦੇ ਵਿੱਚ ਉਹਨਾਂ ਨੇ ਆਲਰੇਡੀ ਡਿਸਾਈਡ ਕੀਤਾ ਹੋਇਆ ਹੈਗਾ। ਸਾਡੇ ਬੇ ਏਰੀਏ ਦੇ ਵਿੱਚ ਕੈਲੀਫੋਰਨੀਆ 'ਚ ਓਕਲੈਂਡ, ਸੈਨ ਫਰਾਂਸਿਸਕੋ ਸ਼ਹਿਰ, ਸੈਨ ਹੋਜ਼ੇ ਵੀ ਹੈਗੇ ਆ ਜਿਹੜੇ ਕਿਸੇ ਤਰ੍ਹਾਂ ਵੀ ਜਿਹੜੀ ਆ ਆਈਸ ਦੀ ਸਪੋਰਟ ਨਹੀਂ ਕਰਦੇ ਜਦੋਂ ਉਹ ਬੰਦਿਆਂ ਨੂੰ ਅਰੈਸਟ ਕਰਨ ਆਉਂਦੇ ਹੈਗੇ ਆ। ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਇਸ ਦੇ ਉੱਤੇ ਕਰੀਏ, ਕਿਉਂਕਿ ਵਾਸ਼ਿੰਗਟਨ ਦੇ ਨਾਲ ਹੀ ਇਰਦ ਗਿਰਦ ਜਿਹੜੀ ਸਿਆਸਤ ਆ ਉਹ ਜਿਹੜੀ ਡੈਫੀਨੇਟਲੀ ਘੁੰਮਦੀ ਆ। ਕੋਚ ਬ੍ਰਦਰਜ਼ ਸਾਰੇ ਜਾਣੇ ਜਿਹੜੇ ਆ ਹਰਜੋਤ ਸਿੰਘ ਜੀ ਜਾਣਦੇ ਆ ਵੀ ਬਹੁਤ ਹੀ ਬਿਲੀਅਨਰ ਬੰਦਾ ਆ ਜਿਹੜੇ ਹੈਗੇ ਨੇ ਭਰਾ, ਤੇ ਉਹਨਾਂ ਦੇ ਜਿਹੜੇ ਹੱਥ ਵੈਰੀ ਡੀਪ ਇਨ ਦਾ ਗਵਰਨਮੈਂਟ ਜਿਹੜੇ ਆ ਉਹ ਆਖੇ ਜਾਂਦੇ ਨੇ। ਸੋ ਕੱਲ੍ਹ ਜਿਹੜੇ ਪਰਸੋਂ ਦੇ ਵਿੱਚ ਜਿਹੜਾ ਕੋਚ ਨੈਟਵਰਕ ਆ ਉਹਨਾਂ ਦੇ ਜਿਹੜੇ ਚਾਰਲਸ ਕੋਚ ਹੈਗੇ ਆ ਬਿਲੀਅਨਰ ਜਿਹੜਾ ਇੰਡਸਟਰੀਅਲਿਸਟ ਆ, ਉਹਨਾਂ ਨੇ ਇੱਕ ਵੀਡੀਓ ਜਿਹੜੀ ਆ ਉਹ ਜਾਰੀ ਕੀਤੀ ਆ। ਉਸ ਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਆਪਣੇ ਆਪ ਨੂੰ ਰਿਪਬਲਿਕਨ ਪਾਰਟੀ ਤੇ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਦੇ ਨਾਲੋਂ ਆਪਣੇ ਆਪ ਨੂੰ ਅਲੱਗ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕੀਤੀ। ਉਹਨਾਂ ਨੇ ਕਿਹਾ ਵੀ ਜਿਹੜਾ ਟੈਰਿਫ ਤੇ ਇਮੀਗ੍ਰੇਸ਼ਨ ਪਾਲਿਸੀਜ਼ ਜਿਹੜੀਆਂ ਹੈਗੀਆਂ ਆ ਉਹਦੇ ਕਰਕੇ ਉਹ ਉਹਨਾਂ ਤੋਂ ਜਿਹੜੀ ਆ ਦੂਰੀ ਆ ਉਹ ਹੁਣ ਬਣਾ ਰਹੇ ਆ। ਸੋ ਇੱਦਾਂ ਲੱਗਦਾ ਵੀ ਇਹਨੂੰ ਸੇਕ ਲੱਗਾ ਹੈ ਸ਼ਾਇਦ ਟੈਰਿਫਸ ਦਾ, ਜਿਹਦੇ ਕਰਕੇ ਇਹ ਹੌਲੀ ਹੌਲੀ ਜਿਹੜਾ ਉਹਨਾਂ ਤੋਂ ਪਰੇ ਹੋਣ ਦੀ ਕੋਸ਼ਿਸ਼ ਕਰ ਰਿਹਾ ਆ, ਤੇ ਜਾਂ ਫਿਰ ਇਹ ਟਰਾਈ ਕਰ ਰਿਹਾ ਵੀ ਆਮ ਲੋਕਾਂ ਦੇ ਵਿੱਚ ਜਿਹੜੀ ਆ ਇੱਕ ਕੋਸ਼ਿਸ਼ ਕੀਤੀ ਜਾਵੇ ਵੀ ਆਪਣੀ ਜਿਹੜੀ ਛਵੀ ਆ ਉਸ ਨੂੰ ਸੁਧਾਰ ਲਿਆ ਜਾਵੇ। ਤੇ ਇਹ ਜਿਹੜੇ ਹਰਜੋਤ ਸਿੰਘ ਜੀ ਇਹ ਜਿਹੜੇ ਮਿਲੀਅਨਸ ਆਫ ਡਾਲਰ ਆ ਉਹ ਸਪੈਂਡ ਕਰਦੇ ਨੇ ਹਰ ਵਾਰੀ ਜਿਹੜੇ ਆ ਇਲੈਕਸ਼ਨਸ ਦੇ ਉੱਤੇ, ਤੇ ਇਹਨਾਂ ਨੇ ਆਲਰੇਡੀ ਕਹਿੰਦੇ ਆ ਵੀ $400 ਮਿਲੀਅਨ ਜਿਹੜਾ ਸਪੈਂਡ ਕਰਨਾ ਹੈ 2018 ਦੀਆਂ ਜਿਹੜੀਆਂ ਨਵੰਬਰ ਦੇ ਵਿੱਚ ਇਲੈਕਸ਼ਨ ਹੁੰਦੀਆਂ। $400 ਮਿਲੀਅਨ ਜਿਹੜੇ ਇਹਨਾਂ ਦੇ ਕੋਲ ਜਿਹੜਾ ਇਹਨਾਂ ਨੇ ਵਰਤਣਾ ਆ। ਸੋ ਤੁਸੀਂ ਆਪ ਹੀ ਸੋਚੋ ਫਿਰ ਗਵਰਨਮੈਂਟ ਤੱਕ ਕਿੱਦਾਂ ਇਹਨਾਂ ਦਾ ਜਿਹੜਾ ਅਸਰ ਆ ਉਹ ਨਾ ਹੋਊਗਾ, ਚਾਹੇ ਉਹ ਲੋਕਲ ਲੈਵਲ 'ਤੇ ਹੋਵੇ ਚਾਹੇ ਉਹ ਫਿਰ ਫੈਡਰਲ ਲੈਵਲ ਦੇ ਉੱਤੇ ਹੋਵੇ। ਪਰ ਇਹ ਟਰਾਈ ਇਸ ਟਾਈਮ ਹਰਜੋਤ ਸਿੰਘ ਜੀ ਕਰ ਰਹੇ ਨੇ ਵੀ ਕਿਤੇ ਨਾ ਕਿਤੇ ਵੀ ਆਪਣੇ ਆਪ ਨੂੰ ਜਿਹੜਾ ਅਲੱਗ ਕੀਤਾ ਜਾਵੇ ਤੇ ਲੋਕਾਂ ਵਿੱਚ ਆਪਣੀ ਜਿਹੜੀ ਛਵੀ ਆ ਸੁਧਾਰ ਲਈ ਜਾਵੇ, ਕਿਉਂਕਿ ਇਹ ਉਹਨਾਂ ਲੋਕਾਂ ਦੀ ਕਹਿ ਲਓ ਵੀ ਈਰਖਾ ਜਾਂ ਨਫ਼ਰਤ ਦਾ ਹੁਣ ਫਾਇਦਾ ਉਠਾਉਣਾ ਚਾਹੁੰਦੇ ਨੇ ਜਿਹੜੇ ਰਾਸ਼ਟਰਪਤੀ ਟਰੰਪ ਦੇ ਅਗੇਂਸਟ ਜਿਹੜੀ ਕਈ ਲੋਕਾਂ ਦੀ ਜਿਹੜੀ ਆ ਕੁਛ ਹਿੱਸੇ ਦੀ ਜਿਹੜੀ ਉਹ ਬਣੀ ਹੋਈ ਆ ਵੀ ਉਹ ਉਹਨਾਂ ਦੇ ਵੱਲ ਨੂੰ ਆ ਜਾਣਗੇ। ਪਰ ਜੇ ਬੰਦਾ ਧਿਆਨ ਦੇ ਨਾਲ ਇਤਿਹਾਸ ਦੇ ਵੱਲ ਨੂੰ ਜਾਂ ਇਹਨਾਂ ਦੀਆਂ ਗੱਲਾਂ ਸਾਰੀਆਂ ਵੱਲ ਨੂੰ ਦੇਖੇ ਤਾਂ ਫਿਰ ਬੰਦਾ ਕਹੂਗਾ ਵੀ ਯਾਰ ਇਹ ਕਿਹੜਾ ਬੰਦਾ ਕੋਈ ਦੁੱਧ ਦਾ ਧੋਤਾ ਹੋਇਆ, ਇਹਨੇ ਵੀ ਤਾਂ ਉਹੀ ਕੋਸ਼ਿਸ਼ ਜਿਹੜੇ ਆ ਉਹ ਕਰਦੇ ਰਹੇ ਨੇ। ਜੀ। ਤੇ ਅਗਲੀ ਖਬਰ ਵੱਲ ਚੱਲੀਏ ਜਿਹੜੀ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜੀ ਬੋਟ ਸੀਗੀ ਉਹਦਾ ਜਿਹੜਾ ਐਕਸੀਡੈਂਟ ਹੋਇਆ ਸੀਗਾ ਮਜ਼ੂਰੀ ਦੇ ਵਿੱਚ, ਜਿਹਦੇ ਨਾਲ 17 ਦੇ ਕਰੀਬ ਲੋਕਾਂ ਦੀ ਮੌਤ ਹੋਈ ਸੀਗੀ। ਇੰਡੀਆਨਾ ਦੀ ਇੱਕ ਫੈਮਿਲੀ ਨੇ 9 ਮੈਂਬਰ ਆਪਣੇ ਲੂਜ਼ ਕਰ ਦਿੱਤੇ ਸੀ, ਤੇ ਹੁਣ ਇਸ ਤਰ੍ਹਾਂ ਉਹਨਾਂ ਸਾਰੇ ਲੋਕਾਂ ਵੱਲੋਂ
ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ $100 ਮਿਲੀਅਨ ਦਾ ਜਿਹੜਾ ਲਾ ਸੂਟ ਫਾਈਲ ਕੀਤਾ ਗਿਆ ਹੈਗਾ। ਉਹ ਕਹਿੰਦੇ ਪਈ ਜਦੋਂ ਇੰਨਾ ਵੈਦਰ ਖਰਾਬ ਸੀ ਤਾਂ ਜਿਹੜਾ ਉਸ ਬੋਟ ਦਾ ਆਪਰੇਟਰ ਆ ਉਹਨੂੰ ਜਿਹੜੀ ਆ ਆਪਣੇ ਪੈਸੇਂਜਰ ਆ ਉਹਨਾਂ ਦੀ ਲਾਈਫ ਦਾ ਰਿਸਕ ਨਹੀਂ ਲੈਣਾ ਚਾਹੀਦਾ ਸੀ, ਉਹਨੂੰ ਉਸ ਨੂੰ ਲੈ ਕੇ ਨਹੀਂ ਜਾਣਾ ਚਾਹੀਦਾ ਸੀ ਜਦੋਂ ਕਿ ਉਹ ਲੈ ਗਿਆ। ਸੋ ਇਸੇ ਤਰ੍ਹਾਂ ਡੱਕ ਬੋਟ ਜਿਹੜੀ ਇੰਡਸਟਰੀ ਹੈਗੀ ਆ ਉਹਨਾਂ ਨੂੰ ਵਿੱਚ ਘਸੀਟਿਆ ਗਿਆ ਹੈਗਾ ਭਈ ਤੁਹਾਨੂੰ ਤਾਂ ਬਹੁਤ ਚੰਗੀ ਤਰ੍ਹਾਂ ਜਿਹੜਾ ਵੈਦਰ ਨੂੰ ਪ੍ਰੈਡਿਕਟ ਕਰਨਾ ਚਾਹੀਦਾ ਹੈਗਾ ਆ ਜਦੋਂ ਤੁਸੀਂ ਬੋਟ ਦੇ ਵਿੱਚ ਲੋਕਾਂ ਨੂੰ ਘੁਮਾਉਣ ਦੇ ਲਈ ਲੈ ਕੇ ਜਾਂਦੇ ਹੈਗੇ ਆ। ਜੀ ਬਿਲਕੁਲ। ਸੋ ਉਦੋਂ ਬਹੁਤ ਦੇਖੋ ਨੁਕਸਾਨ ਹੋਇਆ, ਇੱਕ ਪਰਿਵਾਰ ਦੇ 9 ਜੀ ਜਿਹੜੇ ਚਲੇ ਗਏ, ਓਵਰਆਲ 17 ਜਾਣਿਆਂ ਦੀ ਜਿਹੜੀ ਉਸ ਦੇ ਵਿੱਚ ਹਾਦਸੇ 'ਚ ਮੌਤ ਹੋਈ ਸੀ। ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ ਅਗਲੀ ਵੀ ਜਿਹੜੇ ਨਵੇਂ ਵੈਟਰਨ ਅਫੇਅਰਸ ਦੇ ਜਿਹੜੇ ਹੁਣ ਸੈਕਟਰੀ ਹੈਗੇ ਆ ਰੋਬਰਟ ਵਿਲਕੀ, ਉਹਨਾਂ ਨੇ ਜਿਹੜਾ ਆ ਉਹ ਸਹੁੰ ਜਿਹੜੀ ਚੱਕ ਲਈ ਆਪਣੇ ਜਿਹੜੇ ਅਹੁਦੇ ਦੀ। ਅਤੇ ਹੁਣ ਜਿਹੜੀਆਂ ਰਿਪੋਰਟਸ ਦੇ ਮੁਤਾਬਿਕ ਇਹ ਆ ਰਿਹਾ ਵੀ ਜਿਹੜੇ ਪੁਰਾਣੇ ਜਿਹੜੇ ਟਰੰਪ ਦੇ ਲੋਇਲਿਸਟ ਹੈਗੇ ਉਹਨਾਂ ਦੇ ਨਜ਼ਦੀਕ ਜਿਹੜੇ ਬੰਦੇ ਸੀਗੇ ਉਹਨਾਂ ਨੂੰ ਮੁੜ ਜਿਹੜੇ ਆ ਵੱਖ-ਵੱਖ ਅਹੁਦਿਆਂ ਦੇ ਉੱਤੇ ਉਹਨਾਂ ਦੇ ਜਿਹੜੇ ਅਧੀਨ ਆ ਉਹਨਾਂ ਨੂੰ ਜਿਹੜਾ ਲਾਇਆ ਜਾਵੇਗਾ। ਵੈਟਰਨ ਅਫੇਅਰਸ ਦਾ ਹਾਲ ਪਿਛਲੇ ਕਈ ਦਹਾਕਿਆਂ ਤੋਂ ਬਹੁਤ ਮਾੜਾ ਜਿਹੜਾ ਚੱਲਦਾ ਆ ਰਿਹਾ, ਚਾਹੇ ਉਹ ਡੈਮੋਕ੍ਰੇਟ ਪਾਰਟੀ ਦੇ ਦੌਰਾਨ ਦੇ ਕਾਰਜਕਾਲ ਜਿਹੜੇ ਰਾਸ਼ਟਰਪਤੀ ਓਬਾਮਾ ਆ ਉਹਨਾਂ ਦੀ ਜਿਹੜੀ ਉਹ ਗੱਲ ਕਰ ਲਓ ਅਤੇ ਚਾਹੇ ਜਿਹੜੇ ਹੁਣ ਦੀ ਜਿਹੜੀ ਉਹ ਗੱਲ ਕਰ ਲਓ। ਬਹੁਤ ਸਾਰੇ ਜਿਹੜੇ ਵੈਟਰਨਸ ਆ ਉਹ ਬਹੁਤ ਜ਼ਿਆਦਾ ਕਹਿ ਲਓ ਵੀ ਪੀੜਤ ਨੇ ਅਤੇ ਉਹਨਾਂ ਨੂੰ ਜਿਹੜਾ ਸਹੀ ਅਤੇ ਸਮੇਂ ਸਿਰ ਜਿਹੜਾ ਇਲਾਜ ਜਿਹੜਾ ਉਹਨਾਂ ਦਾ ਹੋਣਾ ਚਾਹੀਦਾ ਆ ਉਸ ਤਰੀਕੇ ਦੇ ਨਾਲ ਜਿਹੜਾ ਕੰਮ ਚੱਲ ਨਹੀਂ ਰਿਹਾ। ਕਹਿੰਦੇ ਇੱਕ ਹਿਸਾਬ ਦੇ ਨਾਲ ਕਰਪਸ਼ਨ ਜਿਹੜੀਆਂ ਆਪਾਂ ਜਦੋਂ ਰੀਸੈਂਟਲੀ ਕੁਛ ਸਾਲ ਪਹਿਲੋਂ ਜਿਹੜਾ ਇਹਨਾਂ ਦਾ ਆਇਆ ਸੀਗਾ ਜਿਹੜਾ ਸਕੈਂਡਲ ਵੀ ਲੋਕ ਜਿਹੜੇ ਆ ਵੇਟ ਲਿਸਟ 'ਤੇ ਵਿਚਾਰੇ ਪਏ ਜਿਹੜੇ ਉਹੀ ਪੂਰੇ ਹੋਈ ਜਾ ਰਹੇ ਸੀਗੇ ਅਤੇ ਸਾਈਡ 'ਤੇ ਜਿਹੜੀਆਂ ਆ ਸੀਕਰੇਟ ਵੇਟ ਲਿਸਟ ਜਿਹੜੀਆਂ ਉਹ ਬਣਾਈਆਂ ਗਈਆਂ ਸੀਗੀਆਂ ਜਿਹਨਾਂ ਦੀਆਂ ਸਿਫਾਰਸ਼ਾਂ ਸੀਗੀਆਂ ਉਹਨਾਂ ਨੂੰ ਜਿਹੜਾ ਜਲਦੀ ਇਲਾਜ ਦੇ ਵੱਲ ਨੂੰ ਜਿਹੜਾ ਉਹ ਘੱਲਿਆ ਜਾ ਰਿਹਾ ਸੀਗਾ। ਉਹਦੇ ਚੱਲਦਿਆਂ ਜਿਨ੍ਹਾਂ ਨੂੰ ਹੋਰ ਜ਼ਰੂਰਤ ਸੀਗੀ ਜਾਂ ਜ਼ਿਆਦਾ ਜ਼ਰੂਰਤ ਸੀਗੀ ਉਹ ਵਿਚਾਰੇ ਵੇਟ ਲਿਸਟ 'ਤੇ ਪਏ ਜਿਹੜੇ ਉਹ ਪੂਰੇ ਹੋਈ ਜਾ ਰਹੇ ਸੀਗੇ। ਸੋ ਵੈਟਰਨ ਅਫੇਅਰਸ ਦਾ ਬਹੁਤ ਓਵਰਹਾਲ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ, ਕੋਈ ਇਸ ਦੇ ਵਿੱਚ ਦੋ ਰਾਵਾਂ ਨਹੀਂ ਆ। ਇਹਨਾਂ ਲੋਕਾਂ ਨੇ ਆਪਣੀ ਜਿਹੜੀ ਜਾਨ ਦੀ ਬਾਜੀ ਦੇਖੋ ਲਾਈ ਆ ਅਤੇ ਉਹੀ ਕਰਦੇ ਆ ਕੋਈ ਜਿਹੜਾ ਆ ਟਰੋਮੇ ਦਾ ਸ਼ਿਕਾਰ ਆ, ਕਿਸੇ ਦੀਆਂ ਲੱਤਾਂ ਬਾਹਾਂ ਦੇ ਉੱਤੇ ਨੁਕਸ ਪੈ ਗਿਆ, ਕਿਸੇ ਦਾ ਕਈ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੇ ਸਰੀਰਾਂ ਦੇ ਵਿੱਚ ਮੈਂਟਲ ਤੌਰ ਦੇ ਉੱਤੇ ਫਿਜ਼ੀਕਲ ਤੌਰ ਦੇ ਉੱਤੇ ਜਿਹੜਾ ਆ ਉਹ ਜਿਹੜਾ ਆ ਫਰਕ ਪੈ ਚੁੱਕਾ ਹੈ ਅਤੇ ਵੈਟਰਨ ਅਫੇਅਰਸ ਨੂੰ ਕਿਤੇ ਨਾ ਕਿਤੇ ਜਿਹੜਾ ਹੁਣ ਸਹੀ ਤਰੀਕੇ ਵੱਲ ਨੂੰ ਜਿਹੜਾ ਆ ਵਧਣ ਦੀ ਜ਼ਰੂਰਤ। ਉਮੀਦ ਇਹੀ ਕਰਦੇ ਹਾਂ ਵੀ ਜਿਹੜੇ ਨਵੇਂ ਸਕੱਤਰ ਨੇ ਜਿਹੜੇ ਜਰਮਨੀ ਦੇ ਬੋਰਨ ਨੇ ਅਤੇ ਰੋਬਰਟ ਵਿਲਕੀ ਜਿਹੜੇ ਆ ਉਹ ਇਸ ਨੂੰ ਸ਼ਾਇਦ ਜਿਹੜੇ ਸਹੀ ਪਾਸੇ ਵੱਲ ਨੂੰ ਲੈ ਜਾਣ। ਇਹੀ ਜਿਹੜੀਆਂ ਆਪਾਂ ਜਿਹੜੀਆਂ ਉਮੀਦ ਆਪਾਂ ਕਰ ਸਕਦੇ ਹਾਂ ਜੀ। ਅਗਲੀ ਖਬਰ ਵੱਲ ਚੱਲੀਏ। ਜੈਰਡ ਰਾਮੋਸ ਨਾਮ ਦੇ ਇੱਕ ਬੰਦੇ ਨੇ ਮੈਰੀਲੈਂਡ ਦੇ ਵਿੱਚ ਜਿਹੜੇ ਕੈਪੀਟਲ ਗੈਜ਼ਟ ਨਾਮ ਦੀ ਨਿਊਜ਼ਪੇਪਰ ਆ ਉੱਥੇ ਗੋਲੀਆਂ ਚਲਾ ਕੇ 5 ਲੋਕਾਂ ਨੂੰ ਜੂਨ 28 ਨੂੰ ਮਾਰ ਦਿੱਤਾ ਸੀ ਅਤੇ ਉਹਦੀ ਅੱਜ ਜਿਹੜੀ ਆ ਹੀਅਰਿੰਗ ਸ਼ੁਰੂ ਹੋਣ ਜਾ ਰਹੀ ਹੈਗੀ ਆ। ਉਹਦੇ ਉੱਤੇ 23 ਚਾਰਜਸ ਲਾਏ ਗਏ ਆ ਜਿਹਦੇ ਵਿੱਚੋਂ 5 ਕਾਊਂਟਸ ਆਫ ਮਰਡਰ ਫॉर ਡੈਥ ਆਫ ਜਰਾਲਡ ਫਿਸ਼ਰਮੈਨ, ਰੌਬ ਹਿਆਸਨ, ਜੌਨ ਮੈਕਨਮਾਰਾ, ਰਿਵਾਕਾ ਐਨ ਸਮਿਥ ਅਤੇ ਵੈਂਡੀ ਵਿੰਟਰਸ। ਇਹ ਜਿਹੜੇ ਇਹਨਾਂ ਦੇ ਮਾਰਨ ਦੇ ਕਰਕੇ ਜਿਹੜੇ ਉਹਦੇ 'ਤੇ 23 ਚਾਰਜਸ ਲਾਏ ਗਏ ਹੈਗੇ ਆ। ਐਨਾਪੋਲਿਸ ਕਮਿਊਨਿਟੀ ਜਿਹੜੀ ਆ ਉਹਨਾਂ ਨੇ ਸਾਰੇ ਜਿਹੜੇ ਵਿਕਟਮ ਆ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਔਨਰ ਕੀਤਾ ਸੀ ਪਿਛਲੇ ਵੀਕਐਂਡ 'ਤੇ ਅਤੇ ਉਹਦੇ ਵਿੱਚ ਉਹਨਾਂ ਨੇ ਇੱਕ ਮਿਊਜ਼ਿਕ ਫੈਸਟੀਵਲ ਰੱਖਿਆ ਸੀ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਸੈਨੇਟਰ ਆ US ਦੇ ਅਤੇ ਕਾਂਗਰਸਮੈਨ ਅਤੇ ਹਾਈ ਪ੍ਰੋਫਾਈਲ ਜਿਹੜੇ ਜਰਨਲਿਸਟ ਆ ਉਹ ਇਸ ਈਵੈਂਟ ਦੇ ਵਿੱਚ ਪਹੁੰਚੇ। ਜੀ ਅਤੇ ਹਰਜੋਤ ਸਿੰਘ ਜੀ ਇੱਕ ਛੋਟੀ ਜਿਹੀ ਆਪਾਂ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਹੋਰ ਜਿਹੜੀਆਂ ਖਬਰਾਂ ਉਸ ਦੇ ਬਾਰੇ ਜਿਹੜੀ ਆਪਾਂ ਉਹ ਜਾਣਕਾਰੀ ਦੇਵਾਂਗੇ। ਸਰੋਤਿਓ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਫ੍ਰੈਜ਼ਨੋ ਵਿੱਚ ਬਹੁਤ ਹੀ ਬਿਜ਼ੀ ਸਟਰੀਟ ਤੇ ਇੱਕ ਲਿਕਰ ਸਟੋਰ ਸੇਲ ਤੇ ਹੈ। ਬਹੁਤ ਹੀ ਘੱਟ ਰੈਂਟ ਅਤੇ ਚੰਗੀ ਕੀਮਤ $2,90,000 ਪਲੱਸ ਇਨਵੈਂਟਰੀ। ਨਗਦ ਖਰੀਦਦਾਰ ਨੂੰ ਪਹਿਲ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਕਾਲ ਮਿਸਟਰ ਰਵੀ 734-210-1212। ਨੰਬਰ ਇੱਕ ਵਾਰੀ ਫੇਰ 734-210-1212 734-210-1212। ਵੈਸੇ ਬੰਦੇ ਦੀ ਲਾਈਫ ਬਿਨਾਂ ਇੱਕ ਟੈਨਸ਼ਨ ਹੈ,
घर की टेंशन, कारोबार की टेंशन, गड्डी कार की टेंशन, बाल परिवार की टेंशन। काश कोई ऐसी थां होवे जिथे जाके बंदे दियां सारियां टेंशनां दूर हो जाण। हैगी है ना खालसा इंश्योरेंस। मतलब खालसा इंश्योरेंस। खालसा इंश्योरेंस ਤੁਹਾਨੂੰ ਦਿੰਦੇ ਨੇ ਹੋਮ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ ਤੇ ਕਾਰ ਦੀ ਇੰਸ਼ੋਰੈਂਸ। ਗੱਲ ਕੀ ਤੁਹਾਡੀ ਹਰ ਟੈਨਸ਼ਨ ਦਾ ਸੋਲੂਸ਼ਨ। Khalsa Insurance. For more information, call 408-272-2500, 408-272-2500 or visit khalsainsurance.com. ਹਾਂ ਵੀ ਮਿੱਤਰਾ, ਹੋ ਗਿਆ ਲੋਨ ਘਰ ਦਾ? ਕਿੱਥੇ ਹੋਇਆ ਯਾਰ, ਏਜੰਟ ਫੜ ਮਾਰ ਗਿਆ। ਕਹਿੰਦਾ ਸੀ ਮੈਂ ਆਪੇ ਕਰਵਾ ਦੂੰ ਲੋਨ। ਹੁਣ ਉਹਦੇ ਕੋਲੋਂ ਲੋਨ ਕਰਵਾ ਨਹੀਂ ਹੋਇਆ। ਡਰ ਇਹ ਆ ਕਿ ਪਸੰਦ ਆਇਆ ਘਰ ਕਿਤੇ ਹੱਥੋਂ ਨਾ ਨਿਕਲ ਜਾਵੇ। ਤੂੰ ਕਾਲ ਕਰ ਰੇਟਬੀਟ ਮਾਰਗੇਜ ਵਾਲਿਆਂ ਨੂੰ 877 877 75 75 ਤੇ। ਜਿਸ ਦਾ ਕੰਮ ਉਸੀ ਕੋ ਸਾਜੇ। ਬੰਦਾ ਇੱਕ ਕੰਮ 'ਚ ਮਾਹਰ ਹੋਣਾ ਚਾਹੀਦਾ। ਇਹ ਤਾਂ ਗੱਲ ਸਹੀ ਹੈ ਯਾਰ। ਰੇਟਬੀਟ ਮਾਰਗੇਜ ਵਾਲੇ ਤੇਰੇ ਘਰ ਦਾ ਲੋਨ ਪੱਕਾ ਕਰਵਾ ਕੇ ਦੇਣਗੇ ਪੂਰੇ ਪ੍ਰੋਫੈਸ਼ਨਲ ਤਰੀਕੇ ਨਾਲ। ਕ੍ਰੈਡਿਟ ਸਕੋਰ ਭਾਵੇਂ ਘੱਟ ਵੀ ਹੋਵੇ, ਲੋਨ ਪੱਕਾ ਕਰਵਾਉਣਗੇ ਤੇ ਦਿਵਾਉਣਗੇ ਵੀ ਬੈਸਟ ਇੰਟਰਸਟ ਰੇਟ। ਅੱਜ ਹੀ ਕਾਲ ਕਰ ਰੇਟਬੀਟ ਮਾਰਗੇਜ 877 877 75 75 877 877 7575 NMLS ID 1267188। ਜੱਟ ਸਿੱਖ ਪਰਿਵਾਰ ਦਾ 31 ਸਾਲਾ ਲੜਕਾ ਜਿਸ ਦਾ ਕੱਦ 5 ਫੁੱਟ 10 ਇੰਚ ਹੈ। ਲੜਕਾ ਅਮਰੀਕਾ ਦਾ ਬੌਰਨ ਹੈ ਅਤੇ ਲੜਕੇ ਨੇ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਅਤੇ ਇਸ ਦਾ ਆਪਣਾ ਗੈਸ ਸਟੇਸ਼ਨ ਦਾ ਬਿਜ਼ਨਸ ਵੀ ਹੈ। ਇਸ ਪਰਿਵਾਰ ਨੂੰ ਚੰਗੀ ਪੜ੍ਹੀ ਲਿਖੀ ਅਮਰੀਕਨ ਸਿਟੀਜ਼ਨ ਜਾਂ ਫਿਰ ਕੈਨੇਡੀਅਨ ਲੜਕੀ ਦੀ ਜ਼ਰੂਰਤ ਹੈ। ਦੁਆਬਾ ਖੇਤਰ ਨੂੰ ਪਹਿਲ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9093197072 909 319 7072। ਵੇ ਮੈਂ ਨਾਲ ਮਹਿਸੂਸ ਤੇਰਾ ਪਰਛਾਵਾਂ ਕਰਦੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਆਪਣੀ ਗੁਰਲੇਜ਼ ਅਖਤਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਛਾਵਾਂ ਕਰਦੀਆਂ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਆਇਆਂ ਨੂੰ ਜੀ ਇੱਕ ਵਾਰੀ ਫੇਰ ਸਵਾਗਤ ਹੈ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਤੇ ਅਗਲੀ ਖਬਰ ਵੱਲ ਚੱਲੀਏ। ਸਾਰਿਆਂ ਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਬਲੱਡ ਸ਼ਾਰਟੇਜ ਬਹੁਤ ਚੱਲ ਰਹੀ ਹੈਗੀ ਆ। ਸੋ ਉਹਨੂੰ ਦੇਖਦੇ ਹੋਏ ਜਿਹੜੀ ਐਮਾਜ਼ੋਨ ਕੰਪਨੀ ਆ ਉਹਨਾਂ ਨੇ ਕਹਿੰਦੇ ਵੀ ਅਸੀਂ 13,000 ਦੇ ਕਰੀਬ ਡੋਨੇਸ਼ਨਸ ਐਵਰੀ ਡੇ ਦੇ ਹਿਸਾਬ ਨਾਲ ਕਲੈਕਟ ਕਰਨ ਜਾ ਰਹੇ ਹੈਗੇ ਆ। 56,000 ਡੋਨੇਸ਼ਨਾਂ ਜਿਹੜੀਆਂ ਵਰਲਡ ਵਾਈਡ ਜਿਹੜੀਆਂ ਇਸ ਟਾਈਮ 'ਤੇ ਸ਼ਾਰਟੇਜ ਹੈਗੀ ਆ। ਜੁਲਾਈ 30 ਤੋਂ ਲੈ ਕੇ ਅਗਸਤ 30 ਤੱਕ ਕਹਿੰਦੇ ਵੀ ਜੇ ਕੋਈ ਬਲੱਡ ਦਊਗਾ ਤੇ ਉਹ ਉਹਨੂੰ ਗਿਫਟ ਕਾਰਡ ਵੀ ਦੇਣਗੇ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜੇ ਕੋਈ ਬਲੱਡ ਦੇਣਾ ਚਾਹੁੰਦਾ ਹੈਗਾ ਕਿਤੇ ਵੀ, ਜਦੋਂ ਤੁਸੀਂ ਬਲੱਡ ਦਿੰਦੇ ਆ ਉਹਦੀਆਂ ਕੁਛ ਕੁ ਰਿਕੁਆਇਰਮੈਂਟ ਹੁੰਦੀਆਂ। ਜੇ ਦੇਖਿਆ ਜਾਵੇ ਕਹਿੰਦੇ ਐਵਰੇਜ ਈਅਰ 6.8 ਮਿਲੀਅਨ ਪੀਪਲ ਯੂਨਾਈਟਿਡ ਸਟੇਟਸ ਦੇ ਵਿੱਚ ਖੂਨ ਦਿੰਦੇ ਆ। 68 ਲੱਖ ਲੋਕ ਖੂਨ ਦਿੰਦੇ ਆ, ਜਿਹੜੇ ਕਿ 13.6 ਮਿਲੀਅਨ ਯੂਨਿਟ ਬਣਦੇ ਹੈਗੇ ਆ। ਸੋ ਜੇ ਕੋਈ ਬਲੱਡ ਦੇਣਾ ਚਾਹੁੰਦਾ ਕਹਿੰਦੇ ਉਹਦੀ ਇੱਕ ਤਾਂ ਇਹ ਆ ਵੀ ਹੈਲਥੀ ਹੋਣਾ ਚਾਹੀਦਾ ਹੈਗਾ। ਬਲੱਡ ਪ੍ਰੈਸ਼ਰ, ਟੈਂਪਰੇਚਰ ਸਾਰਾ ਕੁਛ ਉਹਦਾ ਨੋਰਮਲ ਹੋਣਾ ਚਾਹੀਦਾ। ਮਿਨੀਮਮ ਏਜ 16 ਸਾਲ ਦੀ ਆ। ਵੇਟ ਘੱਟੋ ਘੱਟ 110 ਪਾਉਂਡ ਹੋਣਾ ਚਾਹੀਦਾ ਤੇ ਕਿਸੇ ਤਰ੍ਹਾਂ ਦੀ ਵੀ ਉਹਦੇ ਕੋਈ ਇਨਫੈਕਸ਼ਨ ਨਾ ਹੋਵੇ ਬਲੱਡ ਟਰਾਂਸਫਿਊਜ਼ਨ, ਤਾਂ ਕਿ ਉਹਦੇ ਨਾਲ ਜਿਹੜੀ ਟਰਾਂਸਮਿਟਰ ਜਿਹੜੀ ਡਿਸੀਜ਼ ਵਗੈਰਾ ਨਾ ਫੈਲ ਜਾਏ। ਤੇ ਪਿਛਲੇ ਬਲੱਡ ਪਿਛਲੇ 56 ਦਿਨਾਂ ਦੇ ਵਿੱਚ ਡੋਨੇਟ ਨਾ ਕੀਤਾ ਹੋਵੇ। ਤੇ ਦੂਸਰਾ ਜਿਹੜਾ ਆ ਵੀ ਕਈ ਵਾਰੀ ਤੁਸੀਂ ਬਾਹਰ ਇੰਡੀਆ ਜਾਂ ਹੋਰ ਮੁਲਕ ਜਾਂਦੇ ਹੈਗੇ ਆ ਤੇ ਫਿਰ ਤੁਹਾਨੂੰ ਵੇਟ ਕਰਨਾ ਪੈਂਦਾ ਹੈਗਾ ਆ। ਸੋ ਜ਼ਰੂਰ ਜਿਹੜਾ ਵੀ ਕੋਈ ਖੂਨ ਦੇ ਸਕਦਾ ਹੈਗਾ। USA ਦੇ ਵਿੱਚ ਬਲੱਡ ਸ਼ਾਰਟੇਜ ਬਹੁਤ ਜ਼ਿਆਦਾ ਆ। ਆਪਣੇ ਲਾਗੇ ਜਿੱਥੇ ਵੀ ਕਿਤੇ ਬਲੱਡ ਦਾ ਕੈਂਪ ਲੱਗਦਾ ਹੈਗਾ, ਅੱਗੇ ਤਾਂ ਗੁਰੂ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਕੈਂਪ ਲੱਗਦੇ ਹੁੰਦੇ ਆ। ਜੂਨ 84 ਦੇ ਯਾਦ ਦੇ ਵਿੱਚ ਵੀ, ਫਿਰ ਇਸੇ ਤਰ੍ਹਾਂ ਨਵੰਬਰ 1984 ਦੀ ਯਾਦ ਦੇ ਵਿੱਚ ਵੀ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ, ਪਲੀਜ਼ ਜਿੱਥੇ ਜਿੱਥੇ ਕੋਈ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਉਹਨਾਂ ਨੂੰ ਵੀ ਵਰਕਆਊਟ ਕਰਨਾ ਚਾਹੀਦਾ। ਇੰਡੀਵਿਜੂਅਲ ਲੈਵਲ ਦੇ ਉੱਤੇ ਵੀ ਜਿਹੜਾ ਹੈ ਖੂਨ ਦੇਣਾ ਚਾਹੀਦਾ ਹੈਗਾ।
ਜੀ ਬਿਲਕੁਲ ਬਿਲਕੁਲ। ਪਿਛਲੇ ਦਿਨਾਂ 'ਚ ਵੀ ਆਪਾਂ ਦੱਸਿਆ ਸੀ ਵੀ ਰੈੱਡ ਕਰਾਸ ਨੇ ਗੁਹਾਰ ਲਾਈ ਆ ਸਾਰੇ ਪਾਸੇ ਵੀ ਬਲੱਡ ਸ਼ਾਰਟੇਜ ਬਹੁਤ ਚੱਲ ਰਹੀ ਆ, ਬਲੱਡ ਦੀ ਅਤੇ ਪਲੇਟਲੈਟਸ ਦੀ। ਸੋ ਜਿਹੜੇ ਵੀ ਜਿਹੜੇ ਸਿਹਤਮੰਦ ਹੈਗੇ ਨੇ ਅਤੇ ਬਲੱਡ ਡੋਨੇਟ ਕਰ ਸਕਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਜ਼ਰੂਰ ਆਪਣੇ ਨਜ਼ਦੀਕੀ ਜਿੱਥੇ ਵੀ ਇਹ ਡੋਨੇਸ਼ਨਸ ਬਲੱਡ ਡੋਨੇਸ਼ਨਸ ਲਈਆਂ ਜਾਂਦੀਆਂ ਆ ਵੀ ਉੱਥੇ ਜਾ ਕੇ ਡੋਨੇਟ ਆ ਬਲੱਡ ਨੂੰ ਉਹ ਜ਼ਰੂਰ ਕੀਤਾ ਜਾਵੇ। ਅਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਹਾਂ, ਕਹਿੰਦੇ ਜ਼ਿੰਬਾਬਵੇ ਦੇ ਵਿੱਚ ਇਲੈਕਸ਼ਨਾਂ ਜਿਹੜੀਆਂ ਹੋਣ ਜਾ ਰਹੀਆਂ, ਪਰ ਕਹਿੰਦੇ ਬੜੇ ਹੀ ਚਿਰਾਂ ਬਾਅਦ ਇੱਦਾਂ ਆ ਵੀ ਜਿਹੜਾ ਉੱਥੇ ਦਾ ਰੋਬਰਟ ਮੁਗਾਬੇ ਹੈਗਾ ਆ ਜਿਸ ਨੇ ਪਤਾ ਨਹੀਂ ਕਿੰਨੇ ਦਹਾਕੇ 37 ਸਾਲ ਇੱਕ ਹਿਸਾਬ ਦੇ ਨਾਲ ਰਾਜ ਕੀਤਾ ਜ਼ਿੰਬਾਬਵੇ ਦੇ ਉੱਤੇ, ਅਤੇ ਉਹਦੇ ਤੋਂ ਬਗੈਰ ਜਿਹੜੀਆਂ ਇਲੈਕਸ਼ਨਸ ਆ ਉਹ ਹੋਣ ਜਾ ਰਹੀਆਂ ਆ। ਸੋ ਹੁਣ ਇਹ ਦੇਖਦੇ ਹਾਂ ਵੀ ਕਹਿੰਦੇ ਉੱਥੇ ਇੱਕ 75 ਸਾਲਾਂ ਦਾ ਜਿਹੜਾ ਇੱਕ ਬੰਦਾ ਆ ਉਸ ਦੇ ਜਿਹੜਾ ਆ ਉਹ ਇਸ ਟਾਈਮ ਮੇਨ ਜਿਹੜਾ ਉਹ ਮੂਹਰੇ ਆ ਰਿਹਾ ਆ। ਅਤੇ ਜਿਹੜਾ ਮੁਗਾਬੇ ਸੀਗਾ ਦੇਖੋ ਤਕਰੀਬਨ 40 ਸਾਲ ਉਸਨੇ ਜ਼ਿੰਬਾਬਵੇ ਦੇ ਉੱਤੇ ਰਾਜ ਕੀਤਾ ਅਤੇ ਉਹਨੇ ਬੇੜਾ ਗਰਕ ਕਰਤਾ ਕਹਿ ਲਓ ਵੀ ਪੂਰੇ ਹੀ ਉੱਥੇ ਦੇ ਮੁਲਕ ਦਾ ਬੁਰਾ ਹਾਲ ਜਿਹੜਾ ਇਸ ਟਾਈਮ ਉੱਥੇ ਉਹ ਹੋਇਆ ਆ। ਪਿਛਲੇ ਸਾਲ ਮੁਗਾਬੇ ਆ ਉਸ ਨੂੰ ਪ੍ਰੈਜ਼ੀਡੈਂਸੀ ਤੋਂ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਉਹ ਲੱਥ ਗਿਆ ਸੀ, ਉਸ ਨੂੰ ਅਸਤੀਫਾ ਦੇਣ ਦੇ ਲਈ ਜਿਹੜਾ ਮਜਬੂਰ ਆ ਉਹ ਹੋਣਾ ਪਿਆ ਸੀਗਾ। ਅਤੇ ਜਿਹੜੇ US ਅਤੇ ਯੂਰਪੀਅਨ ਯੂਨੀਅਨ ਆ ਉਹ ਕਹਿੰਦੇ ਆ ਵੀ ਜਿਹੜੀਆਂ ਕ੍ਰੈਡੀਬਲ ਇਲੈਕਸ਼ਨਸ ਜਿਹੜੀਆਂ ਆ ਉਹ ਹੋਣੀਆਂ ਬਹੁਤ ਜ਼ਰੂਰੀ ਆ। ਜੇ ਇਹ ਕ੍ਰੈਡੀਬਲ ਇਲੈਕਸ਼ਨਸ ਹੋਣਗੀਆਂ ਅਤੇ ਫਿਰ ਉਸ ਤੋਂ ਬਾਅਦ ਵੀ ਜ਼ਿੰਬਾਬਵੇ ਦੇ ਉੱਤੇ ਜਿਹੜੀਆਂ ਸੈਂਕਸ਼ਨਸ ਲੱਗੀਆਂ ਨੇ ਉਸ ਨੂੰ ਹਟਾਇਆ ਜਾ ਸਕਦਾ ਆ। ਜ਼ਿੰਬਾਬਵੇ ਦੇ ਵਿੱਚ ਹਰਜੋਤ ਸਿੰਘ ਜੀ ਇੰਨੀ ਜ਼ਿਆਦਾ ਮਹਿੰਗਾਈ ਆ ਵੀ ਉੱਥੇ ਹਰ ਇੱਕ ਜਣਾ ਬਿਲੀਅਨੇਰ ਆ। ਉੱਥੇ ਨੋਟ ਛਪਦੇ ਨੇ $1 ਬਿਲੀਅਨ ਦੇ ਉੱਥੋਂ ਦੇ ਜ਼ਿੰਬਾਬਵੇ ਦੇ $1 ਬਿਲੀਅਨ ਦੇ। ਹਾਈਪਰ ਜਿਹੜੀ ਕਹਿੰਦੇ ਆ ਵੀ ਉਹ ਉਸ ਹਿਸਾਬ ਦੇ ਨਾਲ ਕੰਮ ਜਿਹੜਾ ਹੋਇਆ ਪਿਆ, ਇੰਨੀ ਜ਼ਿਆਦਾ ਜਿਹੜੀ ਆ ਉਹ ਮਹਿੰਗਾਈ ਉੱਥੇ ਹੈਗੀ ਆ। ਸੋ ਬਿਲਕੁਲ ਹੀ ਜਿਹੜਾ ਆ ਚੇਂਜ ਹੋਣ ਦਾ ਓਵਰਹਾਲ ਉੱਥੇ ਦਾ ਸਿਸਟਮ ਜਿਹੜਾ ਆ ਉਹ ਹੋਣ ਦੀ ਜ਼ਰੂਰਤ ਆ। 1917 ਤੋਂ ਲੈ ਕੇ ਜਿਹੜਾ ਮੁਗਾਬੇ ਆ ਉਸ ਨੇ ਜਿਹੜਾ ਆ ਉਹ ਹੁਣ ਕਬਜ਼ਾ ਆ ਉਹ ਕਰਕੇ ਰੱਖਿਆ ਹੋਇਆ ਸੀ। ਸੋ ਦੇਖਦੇ ਹਾਂ ਵੀ ਹੁਣ ਜਿਹੜਾ ਆ ਉਹ ਕੀ ਬਣੂਗਾ। ਸੋ 23 ਕੈਂਡੀਡੇਟ ਹੈਗੇ ਨੇ ਕਹਿੰਦੇ ਹਰਜੋਤ ਸਿੰਘ ਜੀ ਬੈਲਟ ਦੇ ਉੱਤੇ, ਜਿਨ੍ਹਾਂ ਵਿੱਚੋਂ 2 ਜਿਹੜੇ ਫਰੰਟ ਰਨਰ ਹੋਣਗੇ ਉਹਨਾਂ ਦੀ ਫਿਰ 8 ਸਤੰਬਰ ਨੂੰ ਜਿਹੜੀ ਆ ਉਹ ਰਨ ਆਫ ਇਲੈਕਸ਼ਨ ਜਿਹੜੀ ਆ ਉੱਥੇ ਹੋਵੇਗੀ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜਾ MH370 ਪਲੇਨ ਜਿਹੜਾ ਮਲੇਸ਼ੀਆ ਤੋਂ ਚੱਲਿਆ ਸੀ, ਜਿਹੜਾ ਗਾਇਬ ਹੋ ਗਿਆ ਸੀ, ਹੁਣ ਉਹਦੀ ਇੱਕ ਤਰ੍ਹਾਂ ਨਾਲ ਰਿਪੋਰਟ ਆਈ ਆ, ਕਹਿੰਦੇ ਪਈ ਕਿਸੇ ਨੇ ਜਾਣ ਬੁੱਝ ਕੇ ਜਿਹੜਾ ਪਲੇਨ ਦਾ ਕੰਟਰੋਲ ਆ ਉਹਨੂੰ ਮੈਨੀਪੂਲੇਟ ਕੀਤਾ ਸੀ, ਬੰਦ ਹੀ ਕਰਤਾ। ਹਾਂਜੀ, ਸੋ ਇਹ 19 ਮੈਂਬਰ ਇੰਟਰਨੈਸ਼ਨਲ ਟੀਮ ਜਿਹੜੀ ਆ ਉਹਦੇ ਵੱਲੋਂ ਇਹ ਰਿਪੋਰਟ ਆਈ ਹੈਗੀ ਆ। ਬੋਇੰਗ 777 239 ਲੋਕਾਂ ਨੂੰ ਕੁਆਲਾਲੰਪਰ ਤੋਂ ਲੈ ਕੇ ਬੀਜਿੰਗ ਜਿਹੜਾ ਜਾ ਰਿਹਾ ਸੀ, ਜਿਹੜਾ ਕਿ ਮਾਰਚ 8 2014 ਨੂੰ ਇੰਡੀਅਨ ਓਸ਼ਨ ਆ ਜਿਹੜਾ ਉੱਥੇ ਜਾ ਕੇ ਕਰੈਸ਼ ਹੋ ਗਿਆ। ਇਹ ਤੋਂ ਬਾਅਦ ਕਈਆਂ ਨੇ ਇਹ ਵੀ ਕਿਹਾ ਸੀ ਵੀ ਜਿਹੜਾ ਉਹਦਾ ਪਾਇਲਟ ਸੀ ਉਹ ਸੁਸਾਈਡਲ ਸੀ, ਪਰ ਉਹ ਵੀ ਕਿਸੇ ਤਰ੍ਹਾਂ ਕਨਫਰਮ ਨਹੀਂ ਹੋ ਚੁੱਕਿਆ। ਅਤੇ ਪਲੇਨ ਦੇ ਵਿੱਚ ਕਹਿੰਦੇ ਜਿੰਨੇ ਵੀ ਪੈਸੰਜਰ ਸੀ ਉਹ ਸਾਰੇ ਉਹਨਾਂ ਦੀ ਕਲੀਅਰੈਂਸ ਹੋਈ ਸੀ, ਅਤੇ ਇਹ ਵੀ ਚੈੱਕ ਕੀਤਾ ਗਿਆ ਸੀ ਵੀ ਕੋਈ ਉਹਨਾਂ 'ਚੋਂ ਕਿਸੇ ਨੇ ਪਾਇਲਟ ਟ੍ਰੇਨਿੰਗ ਤਾਂ ਨਹੀਂ ਲਈ। ਸੋ ਕਹਿੰਦੇ ਵੀ ਬਾਹਰੋਂ ਉਹਨੂੰ ਜਿਹੜਾ ਆ ਕੰਟਰੋਲ ਕੀਤਾ ਗਿਆ ਹੈਗਾ। ਜੀ ਬਿਲਕੁਲ। ਸੋ ਅਗਲੀਆਂ ਜਿਹੜੀਆਂ ਹਰਜੋਤ ਸਿੰਘ ਜੀ ਖਬਰਾਂ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਜਾਈਏ। ਸੋ ਇੱਕ ਤਾਂ ਟਰਕੀ ਨੂੰ ਲੈ ਕੇ ਵੀ ਹਰਜੋਤ ਸਿੰਘ ਜੀ ਖਬਰ ਸੀ। ਪਿਛਲੇ ਦਿਨਾਂ ਦੇ ਵਿੱਚ ਰਾਸ਼ਟਰਪਤੀ ਟਰੰਪ ਟਰਕੀ ਦੇ ਉੱਤੇ ਜਿਹੜੇ ਆ ਉਹ ਤੱਤੇ ਬੜੇ ਹੋਏ ਸੀਗੇ, ਕਿਉਂਕਿ ਉੱਥੇ ਇੱਕ ਜਿਹੜਾ ਪੈਸਟਰ ਸੀਗਾ ਉਸ ਨੂੰ ਫੜਿਆ ਹੋਇਆ ਟਰਕੀ ਨੇ, ਅਤੇ ਉਸ ਨੂੰ ਜਿਹੜੇ ਕਹਿੰਦੇ ਜਲਦ ਹੀ ਜਿਹੜੀ ਆ ਸਜ਼ਾ ਜਿਹੜੀ ਆ ਉਹ ਦੇਣ ਜਾ ਰਹੇ ਆ। ਉਸ ਨੂੰ ਲੈ ਕੇ ਕਾਫੀ ਜਿਹੜੇ ਆ ਰਾਸ਼ਟਰਪਤੀ ਟਰੰਪ ਨਾਰਾਜ਼ ਆਏ ਆ। ਉੱਦਾਂ ਟਰਕੀ ਜਿਹੜਾ ਕਾਫੀ ਵੱਡਾ ਐਲਾਈ ਹੈਗਾ ਆ ਅਮਰੀਕਾ ਦਾ, ਖਾਸ ਕਰਕੇ ਕਿਉਂਕਿ ਉਹ ਜਿਹੜੇ ਕੁਰਦ ਜਿਹੜੇ ਹੈਗੇ ਆ ਉਹਨਾਂ ਦੇ ਨਾਲ ਜਿਹੜਾ ਉਹ ਲੜੀ ਜਾਂਦਾ। ਉੱਧਰ ਸੀਰੀਆ ਵਾਲਿਆਂ ਨੂੰ ਜਿਹੜਾ ਉਹ ਰੋਕਦਾ ਆ। ਪਿਛਲੇ ਦਿਨਾਂ 'ਚ ਉਹਨਾਂ ਦਾ ਜਿਹੜਾ ਜਦੋਂ ਪਹਿਲੇ ਸਾਲ ਦੇ ਵਿੱਚ ਰਾਸ਼ਟਰਪਤੀ ਟਰੰਪ ਬਣੇ ਸੀਗੇ, ਐਰਡੋਗਨ ਜਿਹੜਾ ਇੱਥੇ ਆਇਆ ਵੀ ਸੀਗਾ, ਉਹ ਇੱਥੇ ਆ ਕੇ ਪ੍ਰੋਟੈਸਟਰਸ ਨੂੰ ਉਹਨਾਂ ਦੇ ਜਿਹੜੇ ਸਪੋਰਟਰ ਜਿਹੜੇ ਉਹਨਾਂ ਦਾ ਸੀਗੇ ਬਾਡੀਗਾਰਡ ਉਹ ਕੁੱਟ ਕੇ ਵੀ ਗਏ ਸੀਗੇ। ਸੋ ਬਹੁਤ ਕੁਛ ਜਿਹੜਾ ਹੋ ਰਿਹਾ। ਸੋ ਉਸ ਪੈਸਟਰ ਨੂੰ ਲੈ ਕੇ ਜਿਹੜੇ ਰਾਸ਼ਟਰਪਤੀ ਟਰੰਪ ਆ ਉਹ ਨਾਰਾਜ਼ ਨੇ ਟਰਕੀ ਦੇ ਨਾਲ। ਸੋ ਦੇਖਦੇ ਹਾਂ ਵੀ ਟਰਕੀ ਵਾਲੇ ਉਹ ਕੁਛ ਕਰਨਗੇ ਜਾਂ ਨਹੀਂ, ਜਾਂ ਉਸ ਬੰਦੇ ਨੂੰ ਜਿਹੜਾ ਉਹ ਛੱਡਿਆ ਜਾਊਗਾ ਕਿ ਨਹੀਂ। ਰੌਲਾ ਇਹੀ ਆ ਵੀ ਉਹ ਪੈਸਟਰ ਕਿਉਂਕਿ ਉੱਥੇ ਈਸਾਈ ਮੱਤ ਦੀ ਜਿਹੜੀ ਕਹਿ ਲਓ ਵੀ ਪ੍ਰੇਰਨਾ ਦਿੰਦਾ ਸੀ ਜਾਂ ਲੋਕਾਂ ਨੂੰ ਕਹਿੰਦਾ ਸੀ ਵੀ ਇਸ ਮੱਤ ਦੇ ਵਿੱਚ ਆਓ, ਇਸ ਧਰਮ ਦੇ ਵਿੱਚ ਆਓ, ਇਹਦੇ ਚੱਲਦਿਆਂ ਜਿਹੜਾ ਉਸ ਨੂੰ
ਨੂੰ ਉੱਥੇ ਫੜਿਆ ਗਿਆ ਹੋਇਆ ਸੀ। ਸੋ ਜੇ ਟਰਕੀ ਦੀ ਉੱਥੇ ਦੀ ਗੱਲ ਕਰਦੇ ਜਾਈਏ ਤੇ ਉੱਥੇ ਇਕੱਲਾ ਇਹ ਪੈਸਟਰ ਨੂੰ ਫੜਿਆ ਨਹੀਂ ਗਿਆ, ਇੱਕ ਨੈਸਾ ਦਾ ਸਾਇੰਟਿਸਟ ਸਰਕਿਨ ਗੋਲਗੇ ਜੋ ਹੈਗਾ ਆ, ਉਹਦੀ ਜਿਹੜੀ ਵਾਈਫ ਆ ਉਹ ਕਹਿ ਰਹੀ ਆ ਵੀ ਸਾਡੇ ਕੇਸ ਵੱਲ ਜਿਹੜਾ ਪ੍ਰੈਜ਼ੀਡੈਂਟ ਟਰੰਪ ਜਿਹੜਾ ਨਹੀਂ ਧਿਆਨ ਦੇ ਰਿਹਾ, ਕਿਉਂਕਿ ਉਹਨੂੰ ਵੀ ਜਿਹੜਾ ਉੱਥੇ ਕਿਸੇ ਵੀ ਜਿਹੜਾ ਕ੍ਰੈਡੀਬਲ ਐਵੀਡੈਂਸ ਤੋਂ ਬਿਨਾਂ ਜਿਹੜਾ ਆ ਟੈਰਰਿਜ਼ਮ ਚਾਰਜ ਲਾ ਕੇ ਫੜਿਆ ਹੋਇਆ ਤੇ 7.5 ਸਾਲਾਂ ਦੀ ਜਿਹੜੀ ਆ ਉਹਨੂੰ ਸਜ਼ਾ ਦਿੱਤੀ ਹੋਈ ਆ। ਸੋ ਟਰਕੀ ਦੇ ਨਾਲ ਜਿਹੜੇ ਰਿਲੇਸ਼ਨ ਹੈਗੇ USA ਦੇ ਮੇਰੇ ਹਿਸਾਬ ਨਾਲ ਕਾਫੀ ਸਹੀ ਨਹੀਂ ਚੱਲ ਰਹੇ ਹੈਗੇ। ਬਿਲਕੁਲ, ਪਿਛਲੇ ਦਿਨਾਂ 'ਚ ਉਹਨੇ ਵੇਖਿਆ ਹੀ ਆ ਵੀ ਉੱਥੇ ਕੀਤਾ ਕੀ ਆ, ਧੱਕੇ ਦੇ ਨਾਲ ਜਿਹੜਾ ਆ ਉਹ ਹੁਣ ਦੁਬਾਰਾ ਉੱਥੇ ਪ੍ਰੈਜ਼ੀਡੈਂਟ ਬਣ ਗਿਆ। ਤੇ ਬਾਕੀ ਹੋਰ ਜਿਹੜੀ ਆ ਪਾਰਲੀਮੈਂਟ ਦੀ, ਕੋਰਟਾਂ ਦੀ ਤੇ ਹੋਰ ਕਈਆਂ ਦੀ ਜਿਹੜੀ ਉਸਨੇ ਕਹਿ ਲਓ ਵੀ ਪਰ ਵੀ ਉਸ 'ਤੇ ਉਤਰੇ ਨੇ। ਸੋ ਪ੍ਰੈਜ਼ੀਡੈਂਟ ਟਰੰਪ ਨੇ ਟਵੀਟ ਕਰਕੇ ਕਿਹਾ ਵੀ ਅਸੀਂ ਸੈਂਕਸ਼ਨਸ ਲਾਉਣ ਜਾ ਰਹੇ ਹਾਂ ਟਰਕੀ ਦੇ ਉੱਤੇ, ਕਿਉਂਕਿ ਬਹੁਤ ਲੰਮੇ ਸਮੇਂ ਤੋਂ ਪੈਸਟਰ ਐਂਡਰਿਊ ਬਰਨਸਨ ਜਿਹੜਾ ਆ ਗ੍ਰੇਟ ਕ੍ਰਿਸਚੀਅਨ ਹੈਗਾ ਤੇ ਫੈਮਿਲੀ ਮੈਨ ਆ, ਵੰਡਰਫੁਲ ਹਿਊਮਨ ਬੀਇੰਗ ਆ, ਉਹਨੂੰ ਉੱਥੇ ਫੜਿਆ ਗਿਆ ਆ। ਇਸੇ ਤਰ੍ਹਾਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਉਹ ਵੀ ਜਿਹੜੇ ਇਸ ਪੈਸਟਰ ਦੇ ਹੱਕ ਦੇ ਵਿੱਚ ਆਏ ਹੈਗੇ ਆ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਜਿਹੜਾ ਸਮਾਪਤੀ ਵੱਲ ਨੂੰ ਵੱਧ ਰਿਹਾ ਆ। ਤੇ ਉੱਦਾਂ ਜੇ ਆਈਸ ਵਾਲਿਆਂ ਦੀ ਹਰਜੋਤ ਸਿੰਘ ਜੀ ਥੋੜ੍ਹੀ ਜਿਹੀ ਗੱਲ ਕਰਦੇ ਜਾਈਏ ਤੇ ਜਿਹੜੇ ਹੋਮਲੈਂਡ ਸਿਕਿਉਰਿਟੀ ਵਾਲੇ ਇਨਵੈਸਟੀਗੇਟਰਸ ਆ, ਅਲ ਪਾਸੋ ਜਿਹੜੇ ਬਾਰਡਰ ਪੈਟਰੋਲ ਆ, ਉੱਥੇ ਉਹਨਾਂ ਨੇ ਕਹਿੰਦੇ 18 ਜਿਹੜੇ ਸਮਗਲਰ ਤੇ 117 ਇਲੀਗਲ ਏਲੀਅਨਸ ਦੇ ਨਾਲ ਕੈਸ਼ ਤੇ ਹੋਰ ਵਹੀਕਲਸ ਤੇ ਡਰੱਗਸ ਜਿਹੜਾ ਆ ਉਸ ਦੇ ਸਮੇਤ ਉਹਨਾਂ ਨੇ ਗ੍ਰਿਫਤਾਰੀਆਂ ਜਿਹੜੀਆਂ ਆ ਉਹ ਕੀਤੀਆਂ ਆ। ਜਿਹੜੇ 18 ਸਮਗਲਰ ਜਿਹੜੇ ਆ ਉਹ ਤਾਂ ਹੈਗੇ ਹੀ ਹੈਗੇ ਆ, ਜਿਨ੍ਹਾਂ ਦੇ ਵਿੱਚ ਕਹਿੰਦੇ ਆ ਵੀ 2 ਜਿਹੜੇ US ਸਿਟੀਜ਼ਨਸ ਵੀ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਉਸ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜਿਹੜੇ 18 ਲੋਕ ਸਮਗਲ ਕਰ ਰਹੇ ਸੀਗੇ ਏਲੀਅਨਸ ਨੂੰ, ਏਲੀਅਨਸ ਹੀ ਕਹਿਣ ਲੱਗ ਗਏ ਆ ਜੀ ਹੁਣ ਇਹਨਾਂ ਨੂੰ, ਲੋਕ ਤਾਂ ਉਹ ਬੰਦੇ ਤਾਂ ਮੰਨਦੇ ਨਹੀਂ ਇੱਕ ਹਿਸਾਬ ਦੇ ਨਾਲ। ਸੋ ਜਿਹੜੇ ਇਲੀਗਲ ਤਰੀਕੇ ਦੇ ਨਾਲ ਟਰਾਈ ਕਰਦੇ ਆ ਕ੍ਰਾਸ ਕਰਨ ਦੀ ਜਾਂ ਕਰਵਾਉਣ ਦੀ, ਉਹਨਾਂ ਨੂੰ ਉਹਨਾਂ ਨੇ ਫੜਿਆ ਗਿਆ। ਸੋ ਵੱਡਾ ਜਿਹੜਾ ਆ ਇਹ ਹੱਥ ਜਿਹੜਾ ਮਾਰਿਆ ਆ। ਸੋ ਕਹਿੰਦੇ ਵੀ ਹਿਊਮਨ ਸਮਗਲਿੰਗ ਤੇ ਟ੍ਰੈਫਿਕਿੰਗ ਦੇ ਮਾਮਲੇ ਦੇ ਵਿੱਚ 18 ਜਣਿਆਂ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ 117 ਉਹ ਬੰਦੇ ਸੀਗੇ ਜਿਹੜੇ ਇੱਕ ਹਿਸਾਬ ਨਾਲ ਹੁਣ ਵਿਕਟਮ ਕਹਾਂਗੇ ਇਹਨਾਂ ਨੂੰ, ਜਾਂ ਇਲੀਗਲ ਇਮੀਗ੍ਰੈਂਟਸ ਜਿਹੜੇ ਆ ਉਹ ਜਿਹੜਾ ਆਖਿਆ ਜਾਊਗਾ। ਸੋ ਇਹ ਦੇਖਣ ਵਾਲੀ ਗੱਲ ਆ। ਸੋ ਕਾਫੀ $20,000 ਦੇ ਜਿਹੜੇ ਕਹਿੰਦੇ ਟਰੈਕਟਰ ਟ੍ਰੇਲਰ ਤੇ ਮੈਕਸੀਕਨ ਕਰੰਸੀ ਤੇ ਨਾਲ ਦੇ ਨਾਲ ਜਿਹੜੇ US ਕਰੰਸੀ ਵੀ ਫੜੀ ਗਈ ਆ। 117 ਜਾਣਿਆਂ 'ਚੋਂ 93 ਕਹਿੰਦੇ ਮੈਕਸੀਕੋ ਤੋਂ ਸੀਗੇ, 12 ਗੁਆਟਾਮਾਲਾ, 6 ਹੌਂਡੂਰਸ, 3 ਬ੍ਰਾਜ਼ੀਲ, 2 ਐਲ ਸਲਵਾਡੋਰ ਤੇ 1 ਪੇਰੂ ਦਾ ਜਿਹੜਾ ਆ ਉਹ ਨਿਵਾਸੀ ਦੱਸਿਆ ਜਾਂਦਾ ਆ। ਜੀ ਅਗਲੀ ਖਬਰ ਵੱਲ ਚਲੀਏ। ਫ੍ਰਿਜ਼ਨੋ ਦੇ ਵਿੱਚ ਇੱਕ ਮਿਲਟਨ ਲੇਕ ਹੈਗੀ ਆ ਉਹਦੇ ਲਾਗੇ, ਤੇ ਉੱਥੋਂ ਇੱਕ ਜਿਹੜੀ ਸਵਿਮਰ ਆ ਉਹਦੀ ਬੋਡੀ ਜਿਹੜੀ ਲੱਭੀ ਗਈ ਆ ਲਾ ਪਲਾਇਆ ਬੀਚ ਰੀਕ੍ਰੀਏਸ਼ਨ ਜਿਹੜਾ ਏਰੀਆ ਹੈਗਾ ਆ, ਤੇ ਉੱਥੇ ਜਿਹੜਾ ਕਹਿੰਦੇ ਪਈ ਉਹ ਸਵਿਮਰ ਸੀ ਤੇ ਜਦੋਂ ਉਹ ਤਰ ਰਿਹਾ ਸੀ ਉਹ ਤੋਂ ਬਾਅਦ ਜਿਹੜੀ ਆ ਉਹਦੀ ਡੈਥ ਹੋਈ ਹੈਗੀ ਆ। ਸੋ ਇੱਕ ਜ਼ਰੂਰ ਆਪਾਂ ਬੇਨਤੀ ਕਰਾਂਗੇ, ਕਿਉਂਕਿ ਛੁੱਟੀਆਂ ਦਾ ਜਿਹੜਾ ਸੀਜ਼ਨ ਚੱਲ ਰਿਹਾ ਹੈਗਾ ਤੇ ਇਸ ਸੀਜ਼ਨ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਆ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾਂਦੇ ਹੈਗੇ ਆ। ਕਈ ਵਾਰੀ ਰੀਕ੍ਰੀਏਸ਼ਨ ਫੈਸਿਲਿਟੀਜ਼ ਜਿਹੜੀਆਂ ਹੁੰਦੀਆਂ ਤੇ ਉੱਥੇ ਬੜੇ ਧਿਆਨ ਦੇ ਨਾਲ ਜਿਹੜਾ ਤੁਹਾਨੂੰ ਬੱਚਿਆਂ ਨੂੰ ਵੀ ਤੇ ਆਪ ਜਾਣਾ ਚਾਹੀਦਾ ਹੈਗਾ ਛੁੱਟੀਆਂ ਦੇ ਵਿੱਚ, ਤੇ ਇੱਦਾਂ ਦੀਆਂ ਜਿਹੜੀਆਂ ਇਨਸੀਡੈਂਟ ਹੈਪਨ ਹੋਣ ਤੋਂ ਬਚਾਅ ਹੋ ਸਕੇ। ਜੀ ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਜਿਹੜਾ ਸਮਾਪਤ ਆ। ਮਿਲਾਂਗੇ ਆਪਾਂ ਆਪਣੇ ਸਾਰੇ ਹੀ ਸਰੋਤਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਮੈਨੂੰ ਹਰਜੋਤ ਸਿੰਘ ਖਾਲਸਾ ਨੂੰ ਇਜਾਜ਼ਤ ਦਿਓ। ਸਾਡੇ ਦੋਨਾਂ ਹੀ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬ ਬਾਜ਼ਾਰ ਕੈਸ਼ ਐਂਡ ਕੈਰੀ, ਜਿੱਥੋਂ ਖਰੀਦ ਸਕਦੇ ਹੋ ਰਾਇਲ ਆਟਾ 20 ਪਾਉਂਡ 799 ਵਿੱਚ, ਦੀਪ ਚੱਕੀ ਆਟਾ ਅਤੇ ਆਸ਼ੀਰਵਾਦ ਆਟਾ 20 ਪਾਉਂਡ 799 ਵਿੱਚ, ਦੀਪ ਮਲਟੀਗ੍ਰੇਨ ਆਟਾ 20 ਪਾਉਂਡ 1099 ਵਿੱਚ। ਜ਼ਿਆਦਾਤਰ ਦਾਲਾਂ